सत श्री अकाल जी। पंजाबी रेडियो यूएसए, पंजाबी टीवी यूएसए वेखना तुसी सारे शुरू कर चुके हो। बियॉन्ड हैडलाइनस प्रोग्राम लैके तुहाडे सारिਆਂ ਦੇ रूबरू हाँ ते इस प्रोग्राम ਦੇ ਵਿੱਚ पेशकश करते ने खबरां दी ਜਿਹੜਾ ਤੱਤ ਸਾਰ ਦਿੰਦੇ ਨੇ। ਸਾਡੇ ਨਾਲ ਮਨਦੀਪ ਹੁਨੀਆ ਜੀ ਆਮ ਤੌਰ ਤੇ ਇਕੱਲੇ ਹੁੰਦੇ ਨੇ, ਪਰ ਅੱਜ ਉਹਨਾਂ ਦੇ ਨਾਲ ਰਲ ਕੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਕਿਉਂਕਿ ਇਹ ਮੌਕਾ ਬੇਹੱਦ ਖਾਸ ਹੈ। ਖਾਸ ਕਿਉਂ ਹੈ? ਸਾਡੇ ਗਵਾਂਢੀ ਸੂਬੇ ਹਰਿਆਣਾ ਜਿਹੜਾ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਛੋਟਾ ਭਰਾ ਹੈ, ਉੱਥੇ ਵਿਧਾਨ ਸਭਾ ਦੇ ਅੱਜ ਰਿਜ਼ਲਟ ਆਏ ਨੇ। ਵਿਧਾਨ ਸਭਾ ਚੋਣਾਂ ਦੀਆਂ ਲਗਾਤਾਰ ਰਿਪੋਰਟਾਂ ਤੁਹਾਨੂੰ ਅਸੀਂ ਰੂਬਰੂ ਕੀਤੀਆਂ ਨੇ, ਤੁਹਾਡੇ ਸਾਹਮਣੇ ਰੱਖੀਆਂ ਨੇ। ਲਗਾਤਾਰ ਮਨਦੀਪ ਪੁਨੀਆ ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਵੱਖ-ਵੱਖ ਵਿਧਾਇਕਾਂ ਜਿਹੜੇ ਪੁਰਾਣੇ ਰਹੇ ਨੇ ਜਾਂ ਅੱਗੇ ਦੌਰ ਦੇ ਵਿੱਚ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਵਿਊ ਪੁਆਇੰਟ ਰੱਖਿਆ ਸੀ। ਪਰ ਅੱਜ ਜਿਹੜਾ ਕਹਿੰਦੇ ਨੇ ਆਖਰੀ ਦਿਨ ਜਿਹੜਾ ਹੁੰਦਾ ਹੈ, ਕਹਿੰਦੇ ਅੰਤ ਬਲਾ ਤੋਂ ਸਭ ਬਲਾ, ਉਹ ਵਾਲਾ ਤਕਰੀਬਨ ਹੋ ਚੁੱਕਿਆ, ਪਰ ਕਈਆਂ ਦੀ ਉਹ ਭਲਾ ਨਹੀਂ ਰਿਹਾ। ਸੋ ਮਨਦੀਪ ਪੁਨੀਆ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਇਸ ਤੇ ਚਰਚਾ ਕਰਾਂਗੇ ਕਿ ਐਗਜ਼ਿਟ ਪੋਲ ਕਿੱਦਾਂ ਹੋਏ, ਇੰਨੇ ਸਾਰੇ ਧਰਨੇ ਲੱਗਣੇ, ਪ੍ਰੋਟੈਸਟ ਹੋਣਾ, ਹੌਟ ਸੀਟਾਂ ਮੰਨੀਆਂ ਜਾਣੀਆਂ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜੋ ਨਿਚੋੜ ਨਿਕਲਿਆ ਉਹਦੇ ਲਈ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਨਦੀਪ ਪੁਨੀਆ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਜੀ ਸ਼ੁਕਰੀਆ ਗੁਰਪ੍ਰੀਤ ਬਾਈ ਜੀ। ਸੋ ਪੁਨੀਆ ਜੀ, ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲਾਂ, ਕਹਿੰਦੇ ਅੰਤ ਬਲਾ ਤੋਂ ਸਭ ਭਲਾ, ਪਰ ਇਹ ਦੱਸ ਦਿਓ ਵੀ ਅੱਜ ਦਾ ਜਿਹੜਾ ਅੰਤ ਸੀਗਾ ਉਹ ਕਿਹਦੇ ਲਈ ਭਲਾ ਤੇ ਕਿਹਦੇ ਲਈ ਮੰਦਾ ਰਿਹਾ, ਜਰਾ ਤੱਤਸਾਰ ਦੇ ਦਿਓ ਅੱਜ ਦੇ ਸਾਰੇ ਦਿਨ ਦਾ। ਦੇਖੋ, ਅੱਜ ਜਿਹੜੇ ਰਿਜ਼ਲਟ ਆਏ ਨੇ ਹਜੇ ਤੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਵੀ ਮੈਂ ਦੇਖ ਰਿਹਾ ਲਗਾਤਾਰ, ਤੇ ਲਗਭਗ ਜਿਹੜੇ ਹਰਿਆਣੇ ਦੀ ਹਰੇਕ ਸੀਟ ਤੇ ਰਿਜ਼ਲਟ ਕਲੀਅਰ ਹੋ ਚੁੱਕਿਆ, ਡਿਕਲੇਅਰ ਕੀਤਾ ਜਾ ਚੁੱਕਿਆ ਹੈ ਤੇ 90 ਸੀਟਾਂ ਹੈਗੀਆਂ ਹਰਿਆਣੇ ਦੀਆਂ। ਉਹਦੇ ਚ 48 ਸੀਟਾਂ ਜਿੱਤ ਕੇ ਬੀਜੇਪੀ ਸਰਕਾਰ ਬਣਾ ਰਹੀ ਹੈ ਤੇ ਉਹਨੂੰ ਬਹੁਮਤ ਹਾਸਲ ਹੋਇਆ ਹੈ। 45 ਸੀਟਾਂ ਤੋਂ ਬਾਅਦ 46ਵੀਂ ਸੀਟ ਆਂਦੀ ਹੈ, 46th ਜਿਹੜੀ ਸੀਟ ਆਂਦੀ ਹੈ, ਉਸ ਤੋਂ ਹੀ ਹਰਿਆਣੇ ਚ ਬਹੁਮਤ ਦੀ ਸਰਕਾਰ ਬਣ ਜਾਂਦੀ ਹੈ ਤੇ ਬਹੁਮਤ ਦੀ ਸਰਕਾਰ ਬੀਜੇਪੀ ਦੀ ਬਣਨ ਜਾ ਰਹੀ ਹੈ। ਕਾਂਗਰਸ 37 ਤੇ 37 ਸੀਟਾਂ ਲੈ ਕੇ ਦੂਜੇ ਨੰਬਰ ਤੇ ਰਹੀ ਹੈ ਤੇ ਤੀਜੇ ਨੰਬਰ ਤੇ ਇੰਡੀਅਨ ਨੈਸ਼ਨਲ ਲੋਕ ਦਲ, ਉਹਦੇ ਕੋਲ ਸਿਰਫ 2 ਸੀਟਾਂ ਆਈਆਂ ਨੇ। जननायक जनता पार्टी जेजेपी जी दुष्यंत चौटाला दी पार्टी है, उदी एक भी सीट नहीं आई, ना ही आम आदमी पार्टी दी कोई सीट आई है। इंडिपेंडेंट तीन बंदे इंडिपेंडेंट चोणा जिते ने ते ये तत्सार हैगा अज दे चोणा दा। ਸੋ ਇੱਥੇ ਆਪਾਂ ਜੇ ਗੱਲ ਕਰ ਲਈਏ, ਜਿੱਦਾਂ ਦਾ ਤੁਸੀਂ ਰਿਜ਼ਲਟ ਦੱਸਿਆ, ਆਪਾਂ ਸਵੇਰ ਤੋਂ ਵੀ ਦੇਖ ਰਹੇ ਹਾਂ ਟੀਵੀ ਚੈਨਲਸ ਬਹੁਤ ਧੜੱਲੇ ਦੇ ਨਾਲ ਇਸ ਚੀਜ਼ ਨੂੰ ਦਿਖਾ ਰਹੇ ਨੇ। ਹਾਲਾਂਕਿ ਉਸ ਤੇ ਕੁਝ ਦਿਨ ਪਹਿਲਾਂ ਦੀ ਜੇ ਗੱਲ ਕਰੀਏ, ਵਿਰਾਮ ਪੂਰੀ ਤਰੀਕੇ ਨਾਲ ਲੱਗ ਚੁੱਕਿਆ ਸੀ। ਜਿਹੜਾ ਕਿਹਾ ਜਾਂਦਾ ਹੈ ਕਿ ਗੋਦੀ ਮੀਡੀਆ ਜਿਹੜਾ ਗੋਦੀ ਪ੍ਰਚਾਰ ਕਰਦਾ ਹੈ, ਉਸ ਤੇ ਜਦੋਂ ਐਗਜ਼ਿਟ ਪੋਲ ਸਾਹਮਣੇ ਆਉਂਦੇ ਨੇ, ਜਿਹੜੇ ਐਗਜ਼ਿਟ ਪੋਲ ਸੀ ਉਹ ਕੁਝ ਹੋਰ ਕਹਿੰਦੇ ਸੀ, ਪਰ ਇਹ ਤਾਂ ਬਿਲਕੁਲ ਹੀ ਐਂਗਲ ਚੇਂਜ ਹੋ ਗਿਆ। ਇਹ ਜ਼ਰਾ ਸਮਝਾਓ ਕਿ ਜਿਹੜੇ ਐਗਜ਼ਿਟ ਪੋਲ ਸੀ ਉਹ ਕਿਸ ਤਰੀਕੇ ਦੇ ਨਾਲ ਬਿਲਕੁਲ ਹੀ ਪਲਟ ਗਏ। ਇਹ ਸਾਰਾ ਤੁਸੀਂ ਅੱਖੀਂ ਦੇਖਿਆ, ਤੁਸੀਂ ਉੱਥੇ ਰਹੇ ਹੋ ਧਰਾਤਲ ਦੇ ਉੱਪਰ, ਤੁਹਾਨੂੰ ਕੀ ਇੰਨੀ ਉਮੀਦ ਸੀ ਕਿ ਇਸ ਤਰੀਕੇ ਦੇ ਨਾਲ ਪਲਟ ਜਾਣਗੇ ਸਾਰੇ ਐਗਜ਼ਿਟ ਪੋਲ? देखो, एग्जिट पोल जिहड़े आए ने उन्हां सारियां ने ही कांग्रेस दी बहुमत दी सरकार बनदी दिखाई सी कि सारे, चाहे गोदी मीडिया दे होण, ईवन जिहड़ा प्रदीप गुप्ता हैगा, वो भी सारे जिन्ने भी सीगे सारियां ने ही सरकार इत्थे कांग्रेस दी बनदी दिखाई सीगी। असीं भी जदों ग्राउंड ते सीगे असीं भी महसूस कर रहे सीगे कि इस बार बीजेपी दी वधाई हो रही है, पर बीजेपी ने सरप्राइज कीता है। बीजेपी दा जिहड़ा पुराना गढ़ है 2019 च जिहड़ी उन्हां दी सरकार बनी सीगी, वो 2 कारण करके बनी सी। एक तो जीटी रोड बेल्ट करके बनी सी ते दूजी साउथ हरियाणा करके बनी सी। उत्थे दोवें थावां ते जिहड़ी बीजेपी दी बादशाहत है वो कायम है। जिहड़े जे आपां गल कर लईए अज दे टाइम, पिछले 2019 च उन्हां नूं 40 सीटां मिलियां सी, इस बार उन्हां दी सीटां वध के 48 हो गईयां ने। 8 सीटां उन्हां दी 8 सीटां च वाधा होया है ते कांग्रेस दी 7 सीटां ते 7 सीटां दे विच वाधा होया है। कांग्रेस नूं पिछली बार 30 सीटां मिलियां सी, इस बार उन्हां नूं 37 सीटां मिलियां ने ते इंडियन नैशनल लोक दल दी सीट ते च भी वाधा होया, उन्होंने 1 सीट वध मिली है। पिछली बार 2 मिलियां सी, इस बार 1 मिली है ते जननायक जनता पार्टी नूं पिछली बार 10 सीटां मिलियां सी, उन्हां नूं 0 सीट मिली है ते आम आदमी पार्टी पिछली बार भी निल सी, इस बार भी निल है ते जिहड़े इंडिपेंडेंट सीगे, पिछली बार 7 इंडिपेंडेंट विधायक जिते सी, इस बार सिर्फ 3 इंडिपेंडेंट विधायक जिते ने ते इंडिपेंडेंटां दी संख्या घटी है। ते जे आपां दूजे बन्ने गल करिए, जेजेपी भी 10 तो 0 ते आ गई है
ਤੇ ਜਿਹੜਾ ਵੋਟ ਪਰਸੈਂਟ ਹੈ ਉਹ ਸਿਰਫ ਔਰ ਸਿਰਫ ਕਾਂਗਰਸ ਦਾ ਵਧਿਆ ਹੈ। ਕਾਂਗਰਸ ਪਿਛਲੀ ਵਾਰ 28% ਸੀਗਾ ਉਹਦਾ ਵੋਟ ਸ਼ੇਅਰ, ਇਸ ਵਾਰ 39% ਰਿਹਾ ਹੈ ਤੇ ਉਹਦੇ ਚ 11% ਦਾ ਵਾਧਾ ਹੋਇਆ, ਪਰ ਸੀਟ ਕਨਵਰਟ ਥੋੜੀ ਹੋਈਆਂ ਨੇ। ਬਹੁਤ ਸਾਰੀਆਂ ਸੀਟਾਂ ਏਦਾਂ ਦੀਆਂ ਰਹੀਆਂ ਅੱਜ ਦੇ ਰਿਜ਼ਲਟ 'ਚ ਜਿਹੜੀਆਂ ਕਿ ਬਹੁਤ ਥੋੜੇ 2000 ਦੇ ਮਾਰਜਨ ਤੋਂ ਥੱਲੇ ਦੀਆਂ ਬਹੁਤ ਸਾਰੀਆਂ ਸੀਟਾਂ ਰਹੀਆਂ ਨੇ। ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈ ਉਹਨੂੰ ਸੈਟਬੈਕ ਲੱਗਿਆ ਹੈ। ਤੇ ਇੱਕ ਹੋਰ ਜੇ ਮੈਂ ਗੱਲ ਕਹਾਂ, ਜੇ ਆਪਾਂ ਜਿਹੜੇ ਦਰਿਆ ਹੈਗੇ ਪੰਜਾਬ ਹਰਿਆਣੇ ਦੇ ਉਹਨਾਂ ਰਾਹੀਂ ਜੇ ਰਿਜ਼ਲਟ ਨੂੰ ਸਮਝੀਏ ਤਾਂ ਦੋ ਦਰਿਆ ਨੇ। ਇੱਕ ਯਮੁਨਾ ਦਰਿਆ ਹੈਗਾ ਜਿਹਨੂੰ ਜਮਨਾ ਵੀ ਆਪਾਂ ਕਹਿੰਦੇ ਹਰਿਆਣੇ ਤੇ ਪੰਜਾਬੀ ਚ, ਤੇ ਜਿਹੜਾ ਜਮਨਾ ਦਰਿਆ ਜਦੋਂ ਹਿਮਾਚਲ ਤੋਂ ਉੱਤਰਾਖੰਡ ਤੋਂ ਜਦੋਂ ਐਂਟਰ ਕਰਦਾ ਹਰਿਆਣੇ ਚ, ਉਦੋਂ ਉਹ ਯੂਪੀ ਅਤੇ ਹਰਿਆਣੇ ਦੀ ਇੱਕ ਸਰਹੱਦ ਵੀ ਬਣਾਉਂਦਾ ਹੈ। ਜਿੱਥੋਂ ਜਮਨਾ ਦਰਿਆ ਵਗਦਾ ਹੈਗਾ ਉਹ ਸਰਹੱਦ ਵੀ ਹੈਗੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ। ਉਹਦੇ ਨਾਲ ਲੱਗਦੀ ਹਰੇਕ ਸੀਟ ਤੇ ਬੀਜੇਪੀ ਜਿੱਤੀ ਹੈ। ਸਿਰਫ ਇੱਕ ਸੀਟ ਜਿਹੜੀ ਕਿ ਪਹਿਲੀ ਸੀਟ ਹੈ ਜਗਾਦਰੀ ਦੀ, ਉਹ ਸਿਰਫ ਕਾਂਗਰਸ ਜਿੱਤੀ ਹੈ। ਬਾਕੀ ਸਾਰੀ ਸੀਟਾਂ ਜਿਹੜੀਆਂ ਜਮਨਾ ਦਰਿਆ ਦੇ ਕੰਢੇ ਪੈਂਦੀਆਂ ਨੇ ਸਾਰੀਆਂ ਤੇ ਜਿਹੜੀ ਬੀਜੇਪੀ ਹੈ ਉਹ ਜੇਤੂ ਰਹੀ ਹੈ। ਇੱਕ ਦੂਜਾ ਦਰਿਆ ਹੈਗਾ ਉਹ ਹੈਗਾ ਘੱਗਰ ਆਪਾਂ ਨੂੰ ਪਤਾ ਕਿ ਪੰਜਾਬ ਅਤੇ ਹਰਿਆਣੇ ਦੀ ਨੈਚੁਰਲ ਸਰਹੱਦ ਹੈ। ਜਿਹੜੀ ਜਦੋਂ ਪੰਚਕੂਲੇ ਰਾਹੀਂ ਐਂਟਰ ਕਰਦਾ ਹਰਿਆਣੇ ਚ, ਉੱਥੇ ਸਿਰਫ ਜੇ ਆਪਾਂ ਗੱਲ ਕਰੀਏ ਸਾਰੀ ਦੀ ਸਾਰੀ ਘੱਗਰ ਦੇ ਲਾਗੇ ਜਿੰਨੀਆਂ ਵੀ ਸੀਟਾਂ ਹੈਗੀਆਂ, ਯਾਨੀ ਕਿ ਪੰਜਾਬ ਬਾਰਡਰ ਤੇ ਲੱਗਦੀਆਂ ਜਿੰਨੀਆਂ ਵੀ ਸੀਟਾਂ ਹੈਗੀਆਂ ਉਹ ਸਾਰੀਆਂ ਤੇ ਕਾਂਗਰਸ ਜੇਤੂ ਰਹੀ ਹੈ। ਤੇ ਕਾਂਗਰਸ ਸੈਂਟਰਲ ਹਰਿਆਣਾ ਚ ਵੀ ਜੇਤੂ ਰਹੀ ਹੈ। ਕਾਂਗਰਸ ਜਿਹੜੀ ਹਾਰੀ ਹੈ, ਯਾਨੀ ਕਿ ਬੀਜੇਪੀ ਇੱਕ ਤਾਂ ਸਾਊਥ ਹਰਿਆਣਾ ਜਿਹਨੂੰ ਦੱਖਣ ਹਰਿਆਣਾ ਕਹਿੰਦੇ ਨੇ, ਅਹੀਰਵਾਲ ਵੀ ਕਿਹਾ ਜਾਂਦਾ, ਉੱਥੇ ਬੀਜੇਪੀ ਜਿੱਤੀ ਅਤੇ ਕਾਂਗਰਸ ਬਿਲਕੁਲ ਉਹਦਾ ਸੁਪਨਾ ਸਾਫ਼ ਹੋਇਆ ਹੈ। ਤੇ ਦੂਸਰਾ ਜੀਟੀ ਰੋਡ ਬੈਲਟ ਜਿਹੜੀ ਜਰਨੈਲੀ ਸੜਕ ਸ਼ੇਰਸ਼ਾਹ ਸੂਰੀ ਹੋਰਾਂ ਨੇ ਬਣਾਈ ਸੀ, ਉਹਦੇ ਆਲੇ ਦੁਆਲੇ ਜਿੰਨੀ ਵੀ ਸੀਟਾਂ ਹੈਗੀਆਂ ਉਹ ਸਾਰੀ ਹੀ ਕਾਂਗਰਸ ਨੇ ਲੂਜ਼ ਕੀਤੀਆਂ ਨੇ ਤੇ ਬੀਜੇਪੀ ਨੇ ਜਿੱਤੀਆਂ ਨੇ। ਜੀ ਇਹ ਮੇਰਾ ਅੱਜ ਦਾ ਜਿਹੜਾ ਅੱਜ ਰਿਜ਼ਲਟ ਦਾ ਸਾਰ ਹੈਗਾ। ਜੀ ਜੇ ਇੱਥੇ ਆਪਾਂ ਗੱਲ ਕਰੀਏ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਘੱਗਰ ਵਾਲੇ ਬੰਨੇ ਕਿਹਦਾ ਜ਼ਿਆਦਾ ਪ੍ਰਭਾਵ ਰਿਹਾ ਹੈ, ਪਰ ਜੇਕਰ ਆਪਾਂ ਇਸ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਹੌਟ ਸੀਟਾਂ ਦੀ ਗੱਲ ਕਰਨੀ ਹੋਵੇ ਉਹ ਕਿਹੜੀਆਂ ਸੀ, ਜਰਾ ਉਹਨਾਂ ਤੇ ਜਰਾ ਚਾਨਣਾ ਪਾ ਦਿਓ ਕਿ ਜਿੱਥੇ ਚਿਹਰੇ ਬਹੁਤ ਵੱਡੇ ਹੋਣ ਜਾਂ ਜਿੱਥੇ ਲੜਾਈ ਸਿਰ ਕੱਢਵੀਂ ਹੋਵੇ, ਉਹਨਾਂ ਦੇ ਬਾਰੇ ਜਰਾ ਚਰਚਾ ਕਰੋ ਕਿ ਉੱਥੇ ਬਾਜੀ ਕਿਹਨੇ ਤੇ ਕਿੱਦਾਂ ਮਾਰੀ ਹੈ। ਦੇਖੋ ਸਭ ਤੋਂ ਜ਼ਿਆਦਾ ਹੋਟ ਸੀਟ ਤਾਂ ਉਚਾਣਾ ਸੀਗੀ, ਜਿੱਥੋਂ ਦੁਸ਼ਯੰਤ ਚੌਟਾਲਾ ਚੋਣ ਲੜ ਰਹੇ ਸੀਗੇ। ਉੱਥੇ ਕਾਂਗਰਸ ਸਿਰਫ 32 ਵੋਟਾਂ ਨਾਲ ਆ ਰਹੀ ਹੈ ਤੇ ਉੱਥੇ ਬੀਜੇਪੀ ਜੇਤੂ ਰਹੀ ਹੈ। ਤੇ ਉੱਥੇ ਉਹਦਾ ਰੀਜ਼ਨ ਇਹ ਹੈ ਕਿ 32,000 ਜਿਹੜੀਆਂ ਵੋਟਾਂ ਹੈਗੀਆਂ ਉਹ ਇੰਡੀਪੈਂਡੈਂਟ ਕੈਂਡੀਡੇਟਾਂ ਦੇ ਵਿੱਚ ਵੰਡੀਆਂ ਗਈਆਂ ਤੇ ਉਹ ਸਾਰੇ ਜਾਟ ਕੈਂਡੀਡੇਟ ਸੀਗੇ। ਯਾਨੀ ਕਿ ਜਿਹੜੀ ਲੜਾਈ ਉੱਥੇ ਹੋਈ, ਦੁਸ਼ਯੰਤ ਚੌਟਾਲਾ ਵੀ ਜਾਟ ਸੀਗਾ ਕਾਂਗਰਸ ਤੋਂ, ਬਰਜਿੰਦਰ ਸਿੰਘ ਵੀ ਜਾਟ ਸੀਗਾ, ਜਿਹੜੇ ਇੰਡੀਪੈਂਡੈਂਟ 4 ਕੈਂਡੀਡੇਟ ਖੜੇ ਹੋਏ ਉਹ ਵੀ ਜਾਟ ਸੀਗੇ। ਤੇ ਜਿਹੜੇ ਇਕੱਲੇ ਉੱਥੇ ਬੀਜੇਪੀ ਨੇ ਉੱਥੇ ਨੌਨ ਜਾਟ ਕੈਂਡੀਡੇਟ ਦਿੱਤਾ ਸੀਗਾ, ਬਾਹਮਣ ਕੈਂਡੀਡੇਟ ਅਤਰੀ, ਤੇ ਅਤਰੀ ਉੱਥੇ 32 ਵੋਟਾਂ ਨਾਲ ਬਰਜਿੰਦਰ ਸਿੰਘ ਨੂੰ ਹਰਾ ਕੇ ਜਿੱਤ ਗਿਆ। ਜੇ ਉੱਥੇ ਇੰਡੀਪੈਂਡੈਂਟ ਚੋਣ ਨਾ ਲੜਦੇ ਤਾਂ ਬਰਜਿੰਦਰ ਸਿੰਘ ਯਾਨੀ ਕਿ ਕਾਂਗਰਸ ਜਿੱਤ ਸਕਦੀ ਸੀਗੀ। ਤੇ ਆਪਾਂ ਕਹੀਏ ਕਿ ਚੌਟਾਲੇ ਪਰਿਵਾਰ ਵਾਸਤੇ ਤੇ ਚੌਧਰੀ ਵਿਰੇਂਦਰ ਸਿੰਘ ਦੇ ਪਰਿਵਾਰ ਵਾਸਤੇ ਵੱਡੀ ਸੈਟਬੈਕ ਹੈ, ਉੱਥੇ ਬੀਜੇਪੀ ਜੇਤੂ ਰਹੀ ਹੈ। ਇਹ ਜਮਾ ਸਰਪ੍ਰਾਈਜ਼ ਹੈਗਾ। ਤੇ ਦੂਜੀ ਹੋਟ ਸੀਟ ਜੇ ਆਪਾਂ ਹਿਸਾਰ ਨੂੰ ਮੰਨੀਏ, ਉੱਥੇ ਨਵੀਨ ਜਿੰਦਲ ਦੀ ਮਾਤਾ ਸਵਿਤਰੀ ਜਿੰਦਲ ਜਿਹੜੇ ਕਿ ਭਾਰਤ ਮੁਲਕ ਦੀ ਸਭ ਤੋਂ ਅਮੀਰ ਮਹਿਲਾ ਵੀ ਹੈ, ਤੇ ਉਹ ਬੀਜੇਪੀ ਤੋਂ ਟਿਕਟ ਮੰਗ ਰਹੀ ਸੀ, ਪਰ ਬੀਜੇਪੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤੇ ਉਹ ਇੰਡੀਪੈਂਡੈਂਟ ਚੋਣ ਲੜ ਗਏ ਤੇ ਉੱਥੇ ਸਵਿਤਰੀ ਜਿੰਦਲ ਚੋਣ ਜਿੱਤੀ ਹੈ ਤੇ ਉੱਥੇ ਕਾਂਗਰਸ ਅਤੇ ਬੀਜੇਪੀ ਹਾਰੀ ਹੈ। ਜਿਹੜੀ ਅਗਲੀ ਹੋਰ ਸੀਟ ਹੈ ਤੀਜੀ, ਉਹ ਭੁਪਿੰਦਰ ਹੁੱਡਾ ਦੀ ਸੀਟ ਹੈ। ਭੁਪਿੰਦਰ ਹੁੱਡਾ ਜਿਹੜਾ ਕਲੋਈ ਸੀਟ ਹੈ ਰੋਹਤਕ ਦੀ, ਉੱਥੋਂ ਚੋਣ ਲੜੇ ਸੀ ਤੇ ਉੱਥੇ 60,000 ਦੇ ਵੱਧ ਮਾਰਜਨ ਤੋਂ ਜਿੱਤੇ ਨੇ। ਹਰਿਆਣੇ ਦੀ ਜਿਹੜੀ ਸਭ ਤੋਂ ਮਾਰਜਨ ਨਾਲ ਜਿੱਤੀ ਗਈ ਸੀਟ ਹੈਗੀ ਆ ਉਹ ਫਿਰੋਜ਼ਪੁਰ ਜ਼ਿਲ੍ਹਾ ਹੈਗੀ। ਉੱਥੇ ਮਾਮਨ ਖਾਨ, ਜਿਹੜੇ ਮੇਵਾਤ ਦਾ ਇਲਾਕਾ ਹੈਗਾ, ਉੱਥੇ ਮਾਮਨ ਖਾਨ ਤਕਰੀਬਨ 99,000 ਵੋਟਾਂ ਨਾਲ ਜਿੱਤੇ ਨੇ ਤੇ 99,000 ਇੱਕ ਵੱਡਾ ਮਾਰਜਨ ਹੁੰਦਾ ਵਿਧਾਨ ਸਭਾ ਚੋਣਾਂ ਵਾਸਤੇ, ਤੇ ਉਹ ਬਹੁਤ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅਭੈ ਚੌਟਾਲਾ ਰਾਣੀਆਂ ਤੋਂ ਐਲਨਾਬਾਦ ਤੋਂ, ਸਰਸਾ ਦੀ ਐਲਨਾਬਾਦ ਸੀਟ ਹੈ, ਅਭੈ ਚੌਟਾਲਾ ਚੋਣ ਹਾਰ ਗਏ ਨੇ। ਉਹ ਤਕਰੀਬਨ 14,000 ਵੋਟਾਂ ਨਾਲ ਭਰਤ ਸਿੰਘ ਬੈਨੀਵਾਲ ਤੋਂ ਚੋਣ ਹਾਰੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਪੁੱਤ ਹੈਗੇ ਆ ਅਰਜੁਨ ਚੌਟਾਲਾ, ਉਹ ਚੋਣ ਜਿੱਤ ਗਏ ਨੇ ਤੇ ਅਰਜੁਨ ਚੌਟਾਲਾ ਨੇ ਰਾਣੀਆਂ ਤੋਂ ਸਰੋਮਿੱਤਰ ਕੰਬੋਜ ਨੂੰ ਹਰਾਇਆ ਹੈਗਾ ਤੇ ਆਪਣੇ ਦਾਦੇ ਰਣਜੀਤ ਚੌਟਾਲੇ ਨੂੰ ਹਰਾਇਆ। ਉੱਥੇ ਦਾਦੇ ਅਤੇ ਪੋਤੇ ਦੇ ਵਿੱਚ
ਵਿਚਕਾਰ ਫਾਈਟ ਸੀਗੀ। ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੀਆਂ ਹੋਰ ਸੀਟਾਂ ਸੀਗੀਆਂ, ਇੱਕ ਸੀਐਮ ਸੈਣੀ ਦੀ ਸੀਗੀ, ਜਿਹੜੇ ਬੀਜੇਪੀ ਤੋਂ ਸੀਐਮ ਸੀਗੇ ਨਾਇਬ ਸਿੰਘ ਸੈਣੀ ਲਾਡਵਾ ਦੀ, ਉੱਥੇ ਉਹ ਤਕਰੀਬਨ 15,000 ਵੋਟਾਂ ਨਾਲ ਚੋਣ ਜਿੱਤ ਗਏ ਹੈਗੇ ਆ। ਅਨਿਲ ਵਿਜ ਅੰਬਾਲੇ ਕੈਂਟ ਤੋਂ ਚਿਤਰਾ ਸਰਵਾਰਾ ਨੂੰ ਹਰਾ ਕੇ ਉੱਥੇ ਚੋਣ ਜਿੱਤੇ ਨੇ। ਤੇ ਇਹ ਹੋਰ ਸੀਟਾਂ ਸੀਗੀਆਂ। ਤੇ ਇੱਕ ਰਾਵ ਆਰਤੀ ਦੀ, ਜਿਹੜੇ ਅਹਿਰਵਾਲ ਦਾ ਸਭ ਤੋਂ ਵੱਡਾ ਨੇਤਾ ਹੈ ਰਾਵ ਇੰਦਰਜੀਤ ਸਿੰਘ, ਉਹਦੀ ਕੁੜੀ ਵੀ ਅਟੇਲੀ ਤੋਂ ਚੋਣ ਲੜ ਰਹੀ ਸੀ। ਉਹ ਲਗਾਤਾਰ 10 ਰਾਉਂਡਾਂ ਚ ਪਿੱਛੇ ਰਹੀ, ਬਾਅਦ ਚ ਉਹ ਫਾਈਨਲੀ ਚੋਣ ਜਿੱਤ ਗਈ ਹੈਗੀ ਆ। ਤੇ ਇਹ ਮੋਟੀਆਂ ਸੀਟਾਂ ਸੀਗੀਆਂ ਜਿਨ੍ਹਾਂ ਬਾਰੇ ਆਪਾਂ ਨੂੰ ਜਾਣਨ ਦੀ ਲੋੜ ਸੀਗੀ। ਜੀ, ਸੋ ਤਕਰੀਬਨ ਵੈਸੇ ਤਾਂ ਸਾਰੇ ਜਾਣ ਹੀ ਗਏ ਨੇ, ਪਰ ਵਿਨੇਸ਼ ਫੋਗਾਟ ਦੀ ਗੱਲ ਜ਼ਰੂਰ ਕਰ ਦਿਓ, ਕਿਉਂਕਿ ਉਹ ਬੀਤੇ ਦਿਨੀ ਬਹੁਤ ਚਰਚਿਤ ਚਿਹਰਾ ਬਣੇ ਰਹੇ ਨੇ। ਜਦੋਂ ਓਲੰਪਿਕ ਦੇ ਵਿੱਚ ਉਹਨਾਂ ਨਾਲ ਜੋ ਕੁਝ ਵੀ ਹੁੰਦਾ ਹੈ, ਉਸ ਤੋਂ ਬਾਅਦ ਫਿਰ ਉਹ ਭਾਰਤ ਆਉਂਦੇ ਨੇ, ਕੀ ਕੁਝ ਹੁੰਦਾ ਹੈ, ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਸੱਚ ਵੀ ਦੱਸੇ। ਅੰਤਤಃ ਉਹਨਾਂ ਨੇ ਕਹਿ ਲਈਏ ਕਾਂਗਰਸ ਦਾ ਪੱਲਾ ਫੜਿਆ, ਤੇ ਕਾਂਗਰਸ ਦਾ ਪੱਲਾ ਫੜਦਿਆਂ ਹੀ ਫਿਰ ਬੀਜੇਪੀ ਦੇ ਬਹੁਤ ਤੇਜ਼ ਕਟਾਕਸ਼ ਵੀ ਉਹਨਾਂ ਨੂੰ ਝੱਲਣੇ ਪਏ ਕਿ ਇਹ ਸਾਰੇ ਧਰਨੇ ਪ੍ਰਚਾਰ ਜੋ ਵੀ ਇਹਨਾਂ ਨੇ ਕੀਤਾ ਸੀ ਨੈਗੇਟਿਵ ਭਾਜਪਾ ਦੇ ਹੱਕ ਖਿਲਾਫ, ਉਹ ਸਾਰਾ ਕੁਝ ਕਾਂਗਰਸ ਦੇ ਕਹਿਣ ਤੇ ਕੀਤਾ ਸੀ। ਪਰ ਹੁਣ ਜੋ ਕੁਝ ਅੰਤ ਨੂੰ ਨਿਬੜਿਆ, ਜ਼ਰਾ ਵਿਨੇਸ਼ ਫੋਗਾਟ ਦੀ ਸੀਟ ਜਿਹੜੀ ਸੀ ਉਹਦੇ ਤੇ ਚਾਨਣਾ ਜ਼ਰੂਰ ਪਾ ਦਿਓ। ਕੌਣ ਕਿੰਨਵੇਂ ਨੰਬਰ ਤੇ ਰਿਹਾ ਵਿਨੇਸ਼ ਤੋਂ ਬਾਅਦ? ਅੱਛਾ, ਵਿਨੇਸ਼ ਫੋਗਾਟ ਉੱਥੇ ਜੇਤੂ ਰਹੇ ਨੇ, 6,000 ਵੋਟਾਂ ਨਾਲ ਉਹ ਚੋਣ ਜਿੱਤੇ ਨੇ। ਦੂਜੇ ਨੰਬਰ ਤੇ ਬੀਜੇਪੀ ਦੇ ਕੈਪਟਨ ਯੋਗੇਸ਼ ਬਰਾਗੀ ਰਹੇ ਨੇ। ਤੇ ਉਸ ਤੋਂ ਉਹ ਜਦੋਂ ਸ਼ਾਮ ਨੂੰ ਰਿਜ਼ਲਟ ਅਨਾਉਂਸ ਹੋਇਆ, ਉਸ ਤੋਂ ਬਾਅਦ ਕੈਪਟਨ ਯੋਗੇਸ਼ ਬਰਾਗੀ ਉਸ ਸੀਟ ਤੋਂ ਛੱਡ ਕੇ ਚਲੇ ਗਏ ਸੀਗੇ। ਵਿਨੇਸ਼ ਨੇ ਵਧੀਆ ਫਾਈਟ ਲੜੀ ਹੈ, ਲੇਕਿਨ ਅਸੀਂ ਸਮਝ ਰਹੇ ਸੀਗੇ ਕਿ ਵਿਨੇਸ਼ ਦੀ ਜਿੱਤ 25-30 ਹਜ਼ਾਰ ਨਾਲ ਹੋਊਗੀ, ਪਰ ਇਹ ਜਿਹੜੀ ਮਾਰਜਨ ਹੈ ਸਿਰਫ 6,000 ਦੇ ਮਾਰਜਨ ਨਾਲ ਹੀ ਜਿੱਤੇ ਨੇ। ਇੱਕ ਹੋਰ ਅਪਡੇਟ ਹੈ ਕਿ ਉਹ ਹੈਗੀ ਆ ਭਵਯ ਬਿਸ਼ਨੋਈ, ਜਿਹੜੇ ਕਿ ਕੁਲਦੀਪ ਬਿਸ਼ਨੋਈ ਦੇ ਪੁੱਤ ਹੈਗੇ ਆ, ਉਹ ਆਦਮਪੁਰ ਤੋਂ ਚੋਣ ਹਾਰ ਗਏ ਨੇ। ਉਹ ਤਕਰੀਬਨ 1250 ਵੋਟਾਂ ਨਾਲ ਕਾਂਗਰਸ ਦੇ ਕੈਂਡੀਡੇਟ ਤੋਂ ਚੋਣ ਆ ਰਹੇ ਨੇ। ਇਹ ਵੀ ਵੱਡੀ ਸੈਟਬੈਕ ਹੈ, ਕਿਉਂਕਿ ਉਹ ਭਜਨ ਲਾਲ ਪਰਿਵਾਰ ਦੀ ਵਿਰਾਸਤ ਵੀ ਹੈ। ਤੇ ਇਸ ਵਾਰ ਤੁਸੀਂ ਲਾਓ ਕਿ ਦੇਵੀਲਾਲ ਪਰਿਵਾਰ ਜਾਂ ਚੌਟਾਲਿਆਂ ਤੋਂ ਜਿਹੜਾ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਚੋਣ ਆ ਰਹੇ ਨੇ, ਤੇ ਭਜਨ ਲਾਲ ਪਰਿਵਾਰ ਤੋਂ ਜਿਹੜਾ ਭਵਯ ਬਿਸ਼ਨੋਈ ਹੈਗਾ ਉਹ ਚੋਣ ਆ ਰਿਹਾ ਹੈ। ਤੇ ਜਿਹੜੇ ਅਰਜੁਨ ਚੌਟਾਲਾ ਤੇ ਆਦਿਤਿਆ ਦੇਵੀਲਾਲ, ਇਹ ਦੋ ਦੇਵੀਲਾਲ ਪਰਿਵਾਰ ਦੇ ਬੱਚੇ ਜਿਹੜੇ ਹੈਗੇ ਆ ਉਹ ਵਿਧਾਨ ਸਭਾ ਚ ਜਾਣਗੇ। ਤੇ ਭਜਨ ਲਾਲ ਪਰਿਵਾਰ ਤੋਂ ਚੰਦਰ ਮੋਹਨ ਬਿਸ਼ਨੋਈ ਪੰਚਕੂਲਾ ਤੋਂ ਚੋਣ ਜਿੱਤੇ ਨੇ ਕਾਂਗਰਸ ਦੀ ਟਿਕਟ ਤੇ, ਉਹ ਭਜਨ ਲਾਲ ਪਰਿਵਾਰ ਤੋਂ ਹੋ ਜਾਣਗੇ। ਇੱਕ ਹੋਰ ਸੀਟ ਹੋਰ ਸੀ ਜਿਹਦੇ ਬਾਰੇ ਚਰਚਾ ਕਰਨ ਦੀ ਆਪਾਂ ਨੂੰ ਲੋੜ ਹੈ, ਉਹ ਸੀ ਕਿ ਤਸਾਮ ਦੇ ਵਿੱਚ ਜਿਹੜੀ ਹੈਗੀ ਆ ਕਾਂਗਰਸ ਹਾਰ ਗਈ ਹੈਗੀ ਆ। ਉੱਥੇ ਜਿਹੜੀ ਉਹ ਚੌਧਰੀ ਬੰਸੀ ਲਾਲ ਦੀ ਟ੍ਰੈਡੀਸ਼ਨਲ ਸੀਟ ਸੀਗੇ, ਚੌਧਰੀ ਬੰਸੀ ਲਾਲ ਦੇ ਅੱਗੇ ਦੋ ਮੁੰਡੇ ਹੋਏ, ਇੱਕ ਰਣਵੀਰ ਮਹਿੰਦਰਾ, ਇੱਕ ਜਿਹੜੇ ਸੀਗੇ ਸੁਰਿੰਦਰ ਸਿੰਘ। ਤੇ ਉੱਥੇ ਸੁਰਿੰਦਰ ਸਿੰਘ ਦੀ ਕੁੜੀ ਯਾਨੀ ਕਿ ਕਿਰਨ ਚੌਧਰੀ ਦੀ ਕੁੜੀ ਚੋਣ ਲੜ ਰਹੀ ਸੀ, ਸ਼ਰੂਤੀ ਚੌਧਰੀ ਬੀਜੇਪੀ ਤੋਂ, ਕਾਂਗਰਸ ਤੋਂ ਅਨਿਰੁੱਧ ਚੌਧਰੀ ਚੋਣ ਲੜ ਰਹੇ ਸੀ। ਦੋਵੇਂ ਆਪਣੇ ਚਾਚੇ ਤਾਇਆਂ ਦੇ ਮੁੰਡੇ ਤੇ ਭੈਣ ਭਰਾ ਸੀਗੇ। ਤੇ ਉੱਥੇ ਬੀਜੇਪੀ ਦੀ ਸ਼ਰੂਤੀ ਚੌਧਰੀ ਜੇਤੂ ਰਹੀ ਹੈ, ਜਿਹੜੇ ਅਨਿਰੁੱਧ ਚੌਧਰੀ ਹੈ ਉੱਥੇ ਕਾਂਗਰਸ ਦੀ ਟਿਕਟ ਤੇ ਉੱਥੇ ਚੋਣ ਹਾਰ ਗਏ ਨੇ। ਤੇ ਇਹ ਵੀ ਇੱਕ ਵੱਡੀ ਹੋਰ ਸੀਟ ਰਹੀ ਹੈ, ਤੇ ਇਹ ਵੀ ਸੈਟਬੈਕ ਮੈਂ ਕਹਾਂਗਾ ਕਿ ਮੰਨਿਆ ਜਾਵੇ ਜਿਹੜੇ ਅਨਿਰੁੱਧ ਚੌਧਰੀ ਹੈਗੇ ਉਹਨਾਂ ਵਾਸਤੇ। ਸੋ ਮੈਂ ਚਾਹੁੰਦਾ ਇੱਥੇ ਆਪਾਂ ਗੱਲ ਕਰ ਲਈਏ ਭਾਜਪਾ ਦੀ। ਭਾਜਪਾ ਲਗਾਤਾਰ ਦੇਸ਼ ਦੇ ਵਿੱਚ ਪਹਿਲਾ ਏਜੰਡਾ ਚਲਾਇਆ ਗਿਆ ਕਿ ਅਬ ਕੀ ਵਾਰ 400 ਪਾਰ ਨੂੰ ਬਹੁਤ ਵੱਡਾ ਸੈਟਬੈਕ ਲੱਗਾ। ਉਸ ਤੋਂ ਬਾਅਦ ਕਾਂਗਰਸ ਇਸ ਤਰੀਕੇ ਨਾਲ ਉੱਭਰੀ ਮੰਨੀ ਗਈ ਕਿ ਹੁਣ ਕਾਂਗਰਸ ਦਾ ਆਧਾਰ ਬਣਨਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਦੋਂ ਹੁਣ ਹਰਿਆਣੇ ਦੀ ਚੋਣ ਆਈ ਸੀ, ਜਿਸ ਤਰੀਕੇ ਦੇ ਐਗਜ਼ਿਟ ਪੋਲ ਸੀ, ਸਾਰਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਸ ਜੀ ਵੱਜੀ ਸੀ, ਜਾਂ ਕਹਿ ਲਈਏ ਜਿਹੜੇ ਸਮਰਥਕ ਨੇ ਕਾਂਗਰਸ ਦੇ, ਉਹ ਕਹਿ ਰਹੇ ਸੀ ਕਿ ਠੀਕ ਹੈ ਹੁਣ ਪੈਰ ਲੱਗਣੇ ਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਸ਼ੁਰੂ ਹੋ ਗਏ ਨੇ। ਉਹ ਚੀਜ਼ ਤਕਰੀਬਨ ਨਕਾਰ ਦਿੱਤੀ ਗਈ ਹੈ ਜਿਹੜੀ ਭਾਜਪਾ ਬਾਰ-ਬਾਰ ਕਹਿੰਦੀ ਸੀ ਕਿ ਕਾਂਗਰਸ ਮੁਕਤ ਭਾਰਤ ਕਰ ਦੇਣਾ। ਪਰ ਜਦੋਂ ਆਪਾਂ ਗੱਲ ਭਾਜਪਾ ਦੀ ਕਰਦੇ ਹਾਂ, ਕਾਂਗਰਸ ਮੁਕਤ ਕਹਿ ਲਈਏ ਜਾਂ ਨਾ ਕਹਿ ਲਈਏ ਉਸ ਨਾਲ ਫਰਕ ਨਹੀਂ ਪੈਂਦਾ, ਪਰ ਜਿਹੜੇ ਪ੍ਰੋਟੈਸਟ, ਜਿਹੜੇ ਧਰਨੇ, ਜਿਹੜੇ ਮੁਜ਼ਾਹਰੇ, ਬੇਸ਼ੱਕ ਉਹ ਪਹਿਲਵਾਨਾਂ ਦੇ ਹੋਣ, ਬੇਸ਼ੱਕ ਉਹ ਫੌਜ ਦੇ ਵਿੱਚ ਜਾਣ ਲਈ ਜਿਹੜੇ ਇੱਛੁਕ ਨੌਜਵਾਨ ਨੇ ਉਹਨਾਂ ਦੇ ਹੋਣ, ਉਹ ਸਾਰੇ ਹੋਏ। ਜਦੋਂ ਵੀ ਕੋਈ ਧਰਨਾ ਹੁੰਦਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹ ਸੱਤਾਧਾਰੀ ਪਾਰਟੀ ਦੇ ਲਈ ਜਾਂ ਜਿਨ੍ਹਾਂ ਦੇ ਵੱਲੋਂ ਇੰਪਲੀਮੈਂਟ ਕੀਤੀ ਗਈ ਚੀਜ਼ ਹੈ ਉਹਨਾਂ ਲਈ ਹਮੇਸ਼ਾ ਸੈਟਬੈਕ ਹੁੰਦਾ ਹੈ। ਪਰ ਆਪਾਂ ਕਿਵੇਂ ਮੰਨੀਏ ਕਿ ਇਹ ਚੀਜ਼ ਉਹਨਾਂ ਲਈ ਸੈਟਬੈਕ ਸਾਬਿਤ ਹੀ ਨਹੀਂ ਹੋਈ, ਜਾਂ ਫਿਰ ਇਸ ਤੋਂ ਵੀ ਵੱਧ ਉਹ ਕਰ ਸਕਦੇ ਸੀ? ਇਹ ਧਰਨਿਆਂ ਮੁਜ਼ਾਹਰਿਆਂ ਕਰਕੇ ਉਹ ਇੱਥੇ ਰੁਕ ਗਏ ਨੇ। ਇਹਦਾ ਜਰਾ ਤੱਥਸਾਰ ਜਰਾ ਦੱਸਿਓ ਕਿ ਜਿਹੜੇ ਧਰਨੇ ਨੇ, ਪ੍ਰੋਟੈਸਟ ਨੇ, ਉਹ ਕਿੰਨੇ ਕੁ ਕਾਰਗਰ ਸਾਬਿਤ ਹੋਏ ਨੇ ਬੀਤੇ ਸਮੇਂ 'ਚ ਜਿਹੜੇ ਹੋਏ ਸੀ? ਦੇਖੋ, ਧਰਨਿਆਂ ਦੀ ਤੇ ਇਲੈਕਟੋਰਲ ਪੋਲਿਟਿਕਸ ਦੋਵੇਂ ਅੱਡ-ਅੱਡ ਰਾਜਨੀਤੀਆਂ ਹੈਗੀਆਂ। ਕਾਂਗਰਸ ਨੇ ਕੋਈ ਧਰਨੇ ਨਹੀਂ ਕੀਤੇ, ਧਰਨੇ ਕੀਤੇ ਆਮ ਲੋਕਾਂ ਨੇ।
ਤੇ ਕਾਂਗਰਸ ਨੇ ਤਾਂ ਉਹਨਾਂ ਦਾ ਮਤਲਬ ਮਾੜਾ ਮੋਟਾ ਹੀ ਸਾਥ ਦਿੱਤਾ, ਕੋਈ ਜ਼ਿਆਦਾ ਸਾਥ ਵੀ ਨਹੀਂ ਦਿੱਤਾ ਜੇ ਆਪਾਂ ਕਹੀਏ। ਦੂਜੀ ਗੱਲ ਇਹ ਹੁੰਦੀ ਹੈ ਕਿ ਇਲੈਕਟੋਰਲ ਪੋਲਿਟਿਕਸ ਇੱਕ ਅੱਡ ਕਿਸਮ ਦੀ ਗੇਮ ਹੈ, ਜਿੱਥੇ ਬੀਜੇਪੀ ਅੱਡ-ਅੱਡ ਸਮੁਦਾਇਆਂ ਨੂੰ, ਅੱਡ-ਅੱਡ ਕਾਸਟਾਂ ਨੂੰ ਲੜਾ ਕੇ, ਸੋਸ਼ਲ ਇੰਜੀਨੀਅਰਿੰਗ ਕਰਕੇ ਆਪਣਾ ਗੇਮ ਬਣਾਉਂਦੀ ਰਹੀ ਹੈ। ਕਾਂਗਰਸ ਦੀ ਦਿੱਕਤ ਇਹ ਰਹੀ ਕਿ ਉਹਨਾਂ ਨੇ ਸਿਰਫ ਔਰ ਸਿਰਫ ਭੁਪਿੰਦਰ ਹੁੱਡਾ ਤੇ ਰਿਲਾय ਕਰ ਲਿਆ। ਉਹਨਾਂ ਨੇ ਕੁਮਾਰੀ ਸੈਲਜਾ ਨੂੰ ਪਿੱਛੇ ਧੱਕਿਆ, ਜਿਸ ਕਰਕੇ ਜਿਹੜੀਆਂ ਦਲਿਤ ਵੋਟਾਂ ਸੀਗੀਆਂ ਕਾਂਗਰਸ ਨੂੰ, ਉਹ ਨਹੀਂ ਪਈਆਂ। ਜੇ ਰਾਹੁਲ ਗਾਂਧੀ ਕੁਮਾਰੀ ਸੈਲਜਾ ਨੂੰ ਬਰਾਬਰ ਵੇਟੇਜ ਦਿੰਦੇ ਤਾਂ ਮੈਨੂੰ ਲੱਗਦਾ ਕਿ ਕੁਝ ਹੋ ਸਕਦਾ ਸੀਗਾ। ਜਿਹੜੇ ਭੁਪਿੰਦਰ ਹੁੱਡਾ ਹੈ, ਉਹ 2014 ਦੇ ਜਿਹੜੇ ਚੋਣ ਹੋਏ ਸੀ ਵਿਧਾਨ ਸਭਾ ਦੇ, ਉਹ ਵੀ ਉਹਨਾਂ ਦੇ ਨੇਤਰਤਵ ਚ ਲੜੇ ਗਏ ਸੀਗੇ, ਅਗਵਾਈ ਚ ਲੜੇ ਸੀਗੀ ਉਹ ਗਏ ਸੀਗੇ। ਉਦੋਂ ਵੀ ਉਹਨਾਂ ਨੇ ਹਰਵਾਤਾ ਸੀਗਾ। 2019 ਚ ਵੀ ਜਿਹੜੇ ਵਿਧਾਨ ਸਭਾ ਦੇ ਚੋਣ ਸੀਗੇ, ਉਹ ਵੀ ਭੁਪਿੰਦਰ ਹੁੱਡਾ ਦੀ ਅਗਵਾਈ ਚ ਲੜੇ ਗਏ, ਉਹ ਉਸ ਚ ਵੀ ਹਾਰ ਮਿਲੀ ਸੀ। ਇਸ ਵਾਰ ਵੀ ਜਿਹੜੇ ਭੁਪਿੰਦਰ ਹੁੱਡਾ ਨੇ ਟਿਕਟ ਡਿਸਟ੍ਰੀਬਿਊਸ਼ਨ ਚ ਵੱਡਾ ਰੋਲ ਨਿਭਾਇਆ ਤੇ ਉਹਨਾਂ ਨੇ ਟੋਟਲ 72 ਟਿਕਟਾਂ ਵੰਡੀਆਂ ਸੀਗੀਆਂ ਕਾਂਗਰਸ ਦੀਆਂ। ਇਸ ਕਰਕੇ ਕਿਤੇ ਨਾ ਕਿਤੇ ਕੁਮਾਰੀ ਸੈਲਜਾ ਦੇ ਜਿਹੜੇ ਵਰਕਰ ਸੀਗੇ, ਉਹਨਾਂ ਨੂੰ ਘੱਟ ਟਿਕਟਾਂ ਮਿਲੀਆਂ ਤੇ ਜਿਹੜੀ ਹਾਈ ਕਮਾਂਡ ਦੀ ਵੀ ਘੱਟ ਚੱਲੀ। ਇਸ ਕਰਕੇ ਜਿਹੜਾ ਇਹ ਸਾਰਾ ਕੁਝ ਹੋਇਆ ਮੈਨੂੰ ਲੱਗਦਾ ਹੈ। ਤੇ ਇੱਕ ਰੀਜ਼ਨ ਹੋਰ ਹੈ, ਜਿਹੜੇ ਅਹੀਰਵਾਲ ਦੇ ਜਿਹੜੇ ਵੱਡੇ ਆਗੂ ਸੀਗੇ, ਰਾਓ ਇੰਦਰਜੀਤ, ਉਹ ਕਾਂਗਰਸ ਚ ਆਣਾ ਚਾਹੁੰਦੇ ਸੀਗੇ, ਪਰ ਹੁੱਡਾ ਨੇ ਉਹਨਾਂ ਦਾ ਰਾਹ ਰੋਕਿਆ। ਇਹ ਵੀ ਇੱਕ ਵੱਡੀ ਮੈਨੂੰ ਲੱਗਦਾ ਕਿ ਚੀਜ਼ ਹੈ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ। ਦੂਜਾ, ਜਿਹੜੇ ਨੌਨ ਜਾਟਸ ਹੈਗੇ ਹਰਿਆਣੇ ਦੇ, ਉਹਨਾਂ ਨੂੰ ਕਿਤੇ ਨਾ ਕਿਤੇ ਭੁਪਿੰਦਰ ਹੁੱਡਾ ਤੋਂ ਇੱਕ ਹਿਸਾਬ ਨਾਲ ਭੁਪਿੰਦਰ ਹੁੱਡਾ ਦੀ ਜਿਹੜੀ ਪਰਸਨੈਲਿਟੀ ਹੈ, ਉਹ ਕਾਸਟਿਸਟ ਕਿਸਮ ਦੀ ਪਰਸਨੈਲਿਟੀ ਹੈ ਕਿ ਉਹ ਸਿਰਫ ਜਾਟਾਂ ਦਾ ਭਲਾ ਕਰੂਗਾ, ਸਿਰਫ ਰੋਹਤਕ ਦੀ ਸਰਕਾਰ ਬਣੂਗੀ। ਇਸ ਕਰਕੇ ਰੀਜਨਲਿਸਟ ਵੀ ਹੈ ਗਿਆ। ਜਿਹੜੇ ਦੂਜੇ ਡਿਸਟ੍ਰਿਕਟਸ ਦੇ ਬੰਦੇ ਹੈਗੇ ਆ, ਉਹਨਾਂ ਨੂੰ ਆਪਣਾ ਲੀਡਰ ਨਹੀਂ ਮੰਨਦੇ। ਉਹ ਧੱਕੇ ਨਾਲ ਆਪਣੇ ਆਪ ਨੂੰ ਪੈਨ ਹਰਿਆਣਾ ਆਗੂ ਇੱਕ ਹਿਸਾਬ ਨਾਲ ਪ੍ਰਚਾਰ ਰਹੇ ਸੀਗੇ ਤੇ ਉਹ ਇਹ ਪਤਾ ਵੀ ਲੱਗਿਆ ਉਹ ਨਹੀਂ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਸੋਨੀਪਤ ਜਿਹੜਾ ਉਹਨਾਂ ਦਾ ਖੁਦ ਦਾ ਇਲਾਕਾ ਹੈਗਾ, ਉੱਥੇ ਉਹ ਸੋਨੀਪਤ ਜ਼ਿਲ੍ਹੇ ਦੀ 6 ਵਿਧਾਨ ਸਭਾ ਸੀਟਾਂ ਚੋਂ 5 ਕਾਂਗਰਸ ਹਾਰ ਗਈ ਹੈਗੀ ਆ, ਸਿਰਫ ਇੱਕ ਸੀਟ ਜੇਤੂ ਰਹੇ ਨੇ। ਤੇ ਇੱਕ ਹਿਸਾਬ ਨਾਲ ਜਿਹੜਾ ਉਹਨਾਂ ਦਾ ਗੜ ਸੀਗਾ, ਉੱਥੇ ਵੀ ਉਹ ਤਾਂ ਹਾਰ ਗਏ। ਤੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਦੇਖੋ, ਜਿਹੜਾ ਕਾਂਗਰਸ ਹੈਗੀ ਆ, ਕਾਂਗਰਸ ਦੀ ਜਿਹੜੀ ਹਾਰ ਹੈ, ਉਹ ਕਈ ਲੋਕਾਂ ਨੂੰ ਨਹੀਂ ਪਚ ਰਹੀ, ਉਹਨਾਂ ਨੂੰ ਇਹ ਡਾਇਨਾਮਿਕਸ ਸਮਝ ਨਹੀਂ ਆ ਰਿਹਾ। ਤੇ ਆਖਰ ਚ ਕਿਤੇ ਨਾ ਕਿਤੇ ਭੁਪਿੰਦਰ ਹੁੱਡਾ ਕਰਕੇ ਜਿਹੜਾ ਚੋਣ ਸੀਗਾ, ਇਹ ਜਾਟ ਨੌਨ ਜਾਟ ਦਾ ਚੋਣ ਬਣ ਗਿਆ ਤੇ ਨੌਨ ਜਾਟਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਦਿੱਤੀਆਂ। ਕੁਮਾਰੀ ਸੈਲਜਾ ਦੀ ਅਵਹੇਲਨਾ ਕਿਤੇ ਨਾ ਕਿਤੇ, ਉਹਨਾਂ ਦਾ ਅਣਦੇਖਾ ਕਰਨਾ, ਉਹਨਾਂ ਨੂੰ ਅਣਗੌਲਿਆ ਕਰਨਾ, ਉਹ ਕਾਂਗਰਸ ਨੂੰ ਭਾਰੀ ਪਿਆ ਹੈ। ਤੇ ਉਹ ਜਿਹੜਾ ਅਸਲੀ ਡੈਂਟ ਹੈਗਾ, ਉਹ ਕੁਮਾਰੀ ਸੈਲਜਾ ਤੇ ਦਲਿਤ ਵੋਟ ਬੈਂਕ ਨੇ ਕਾਂਗਰਸ ਨੂੰ ਮਾਰਿਆ ਹੈ। ਜੀ, ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਜਿਹੜੇ ਧਰਨੇ ਬੀਤੇ ਸਮੇਂ ਦੇ ਵਿੱਚ ਹੋਏ, ਬੇਸ਼ੱਕ ਉਹ ਭਲਵਾਨਾਂ ਦੇ ਹੋਣ, ਬੇਸ਼ੱਕ ਉਹ ਫੌਜ ਵਿੱਚ ਜਾਣ ਲਈ ਇੱਛੁਕ ਨੌਜਵਾਨਾਂ ਦੇ ਹੋਣ, ਉਹਨਾਂ ਦਾ ਕਿੰਨਾ ਕੁ ਅਸਰ ਪਿਆ ਆਲ ਓਵਰ ਚੋਣਾਂ ਦੇ ਉੱਪਰ? ਦੇਖੋ, ਉਹਨਾਂ ਦਾ ਅਸਰ ਤਾਂ ਪਿਆ ਹੀ ਹੈ। ਪਿਛਲੀ ਵਾਰ ਕਾਂਗਰਸ ਦੀ ਜਿਹੜੀ ਵੋਟ ਪਰਸੈਂਟ ਸੀਗੀ, ਉਹ 28% ਸੀ। ਇਸ ਵਾਰ 39% ਉਹਨਾਂ ਦਾ ਵੋਟ ਸ਼ੇਅਰ ਵਧਿਆ ਗਿਆ ਹੈਗਾ ਤੇ ਕਿਤੇ ਨਾ ਕਿਤੇ 11% ਦਾ ਵਾਧਾ ਹੋਇਆ ਹੈ। ਉਹ ਤਾਂ ਦਿਖ ਰਿਹਾ, ਧਰਨਿਆਂ ਦਾ ਅਸਰ ਹੈਗਾ। ਦੂਜਾ, ਜਿਹੜਾ ਇੱਕ ਇਲੈਕਟੋਰਲ ਪੋਲਿਟਿਕਸ ਆਪਣੇ ਆਪ ਚ ਇੱਕ ਮੈਨੇਜਮੈਂਟ ਵੀ ਹੁੰਦੀ ਹੈ। ਤੁਸੀਂ ਕਿਵੇਂ ਅਲਾਈਅੰਸ ਕਰੋਗੇ, ਕਿਵੇਂ ਕਿਹੜੇ ਫੇਸਿਸ ਨੂੰ ਅੱਗੇ ਰੱਖੋਗੇ, ਕਿਸ ਕਿਸਮ ਦੀ ਪੋਲਿਟਿਕਸ ਨੂੰ ਅੱਗੇ ਪੁਸ਼ ਕਰੋਗੇ, ਤੇ ਉਸ ਕਰਨ ਚ ਕਾਂਗਰਸ ਵਿਫਲ ਰਹੀ ਹੈ। ਉਹਨਾਂ ਨੇ ਜਿਹੜੀ ਦਲਿਤ ਵੋਟ ਬੈਂਕ ਸੀਗੇ, ਉਹਨੂੰ ਅਣਗੌਲਿਆ ਕੀਤਾ ਹੈ ਤੇ ਉਹ ਜਿਹੜਾ ਦਲਿਤ ਵੋਟ ਬੈਂਕ ਹੈ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਭੁਗਤਿਆ ਹੈ। ਜੀ, ਸੋ ਆਪਾਂ ਗੱਲ ਕਰ ਲੈਂਦੇ ਹਾਂ ਹੁਣ ਜਾਟ ਸੀਟਾਂ ਦੀ, ਜਿੱਥੇ ਜ਼ਿਆਦਾਤਰ ਜਾਟ ਵੋਟਾਂ ਨੇ ਤੇ ਜਾਟ ਬੈਲਟ ਕਹਿ ਸਕਦੇ ਹਾਂ ਆਪਾਂ, ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਜੇਕਰ ਇਹਨਾਂ ਸੀਟਾਂ ਦੀ ਗੱਲ ਕਰਨੀ ਹੋਵੇ ਤਾਂ ਇਹਦੇ ਤੇ ਜ਼ਰਾ ਵਿਸ਼ਲੇਸ਼ਣ ਦਿਓ ਕਿ ਇਸ ਵਾਰ ਜਾਟ ਬੈਲਟ ਨੇ ਕਿਵੇਂ ਰਿਐਕਟ ਕੀਤਾ ਹੈ, ਜੇ ਰਿਐਕਟ ਕੀਤਾ ਹੈ ਤਾਂ ਕਿਹੜੇ ਬੰਨੇ ਨੂੰ ਵੱਧ ਕੀਤਾ ਹੈ? ਦੇਖੋ, ਜਾਟ ਬੈਲਟ ਚ ਹੋਇਆ ਕੀ ਹੈ ਕਿ ਜਿਵੇਂ ਸਰਸੇ ਦਾ ਇਲਾਕਾ, ਸਰਸੇ ਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਆਈ। 3 ਸੀਟਾਂ ਸਰਸੇ ਦੀਆਂ ਕਾਂਗਰਸ ਨੂੰ ਗਈਆਂ ਨੇ ਤੇ 2 ਸੀਟਾਂ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਗਈਆਂ ਨੇ, INLD ਨੂੰ। ਫਤਿਆਬਾਦ ਦੀਆਂ 3 ਦੇ 3 ਸੀਟਾਂ ਕਿਤੇ ਨਾ ਕਿਤੇ ਕਾਂਗਰਸ ਨੂੰ ਗਈਆਂ ਨੇ। ਹਿਸਾਰ ਚ ਆ ਕੇ ਮਾੜਾ ਜਿਹਾ ਬਦਲਾਅ ਹੁੰਦਾ ਹੈ। ਹਿਸਾਰ ਚ ਜਿਹੜੀ ਬਰਵਾਲੇ ਦੀ ਸੀਟ ਹੈ, ਉਹ ਬੀਜੇਪੀ ਨੂੰ ਗਈ ਹੈ ਤੇ ਜਿਹੜੀ ਸ਼ਹਿਰ ਦੀ ਸੀਟ ਹੈ, ਹਿਸਾਰ ਸ਼ਹਿਰ ਦੀ ਸੀਟ ਹੈ, ਉਹ ਵੀ ਕਿਤੇ ਨਾ ਕਿਤੇ ਆ ਰਹੀ ਹੈ। ਇੰਡੀਪੈਂਡੈਂਟ ਜਿਹੜੀ ਹੈਗੀ ਆ ਸਾਵਿਤਰੀ ਜਿੰਦਲ, ਉਹ ਵੀ ਬੀਜੇਪੀ ਮਾਈਂਡਡ ਹੈ ਤੇ ਕਾਂਗਰਸ ਆ ਰਹੀ ਹੈ। ਉੱਥੇ ਜਾ ਕੇ ਤੇ ਨਲਵਾ ਦੀ ਸੀਟ ਬੀਜੇਪੀ ਜਿੱਤੀ ਹੈ, ਉੱਥੇ ਕਾਂਗਰਸ ਆ ਰਹੀ ਹੈ। ਉੱਥੇ ਜਾ ਕੇ ਮਾੜਾ ਜਿਹਾ ਡੈਂਟ ਹੈ। ਭਿਵਾਨੀ ਜ਼ਿਲ੍ਹੇ ਦੀ ਸਾਰੀਆਂ ਸੀਟਾਂ ਕਾਂਗਰਸ ਆ ਰਹੀ ਹੈ, ਉਹ ਇੱਕ ਵੱਡਾ ਸੈਟਬੈਕ ਹੈ। ਉਹਦਾ ਕਾਰਨ ਤਾਂ ਕਿਰਨ ਚੌਧਰੀ ਦੀ ਅਣਦੇਖੀ ਹੈ। ਕਿਰਨ ਚੌਧਰੀ ਕਾਂਗਰਸ ਚ ਹੀ ਹੁੰਦੀ ਸੀ ਕਿ ਚੌਧਰੀ ਬੰਸੀਲਾਲ ਪਰਿਵਾਰ ਤੋਂ ਸੀਗੇ, ਪਰ ਹੁੱਡਾ ਨੇ ਉਹਨਾਂ ਨੂੰ ਇੰਨਾ ਆਈਸੋਲੇਟ ਕਰਤਾ ਕਿ ਉਹਨਾਂ ਨੇ ਪਾਰਟੀ ਛੱਡ ਕੇ ਉਹਨਾਂ ਨੂੰ ਬੀਜੇਪੀ ਜਾਣਾ ਪਿਆ। ਇੱਕ ਉਹ ਭਿਵਾਨੀ ਜ਼ਿਲ੍ਹਾ ਤੇ ਦੂਜਾ ਦਾਦਰੀ, ਚਰਖੀ ਦਾਦਰੀ ਜਿਹੜਾ ਇਲਾਕਾ, ਉਹਦੀ 2 ਸੀਟਾਂ, ਬਾਢਾ ਤੇ ਚਰਖੀ ਦਾਦਰੀ, ਉਹ 2 ਸੀਟਾਂ ਵੀ ਬੀਜੇਪੀ ਜਿੱਤੀ ਹੈ। ਤੇ ਜਾਟ ਬੈਲਟ ਚ ਇਹ ਨੁਕਸਾਨ ਹੋ ਗਿਆ। ਇੱਕ ਦੂਜਾ ਨੁਕਸਾਨ ਹੈਗਾ, ਜੀਂਦ ਜ਼ਿਲ੍ਹੇ ਦੀ 5 ਸੀਟਾਂ ਚੋਂ 4 ਸੀਟਾਂ ਬੀਜੇਪੀ ਜਿੱਤੀ ਹੈ, ਉਹ ਵੀ ਇੱਕ ਵੱਡਾ ਨੁਕਸਾਨ ਹੈ। ਜੀਂਦ ਵੀ ਜਾਟ ਬੈਲਟ ਦਾ ਗੜ ਹੈ।
ਤੇ ਦੂਜਾ ਜ਼ਿਲ੍ਹਾ ਹੋ ਗਿਆ ਸੋਨੀਪਤ ਦੀ 6 ਸੀਟਾਂ ਚੋਂ 5 ਸੀਟਾਂ ਕਿਤੇ ਨਾ ਕਿਤੇ ਨੌਨ ਕਾਂਗਰਸ ਕੈਂਡੀਡੇਟ ਜਿੱਤੇ ਨੇ, ਬੀਜੇਪੀ ਜਿੱਤੀ ਹੈ। ਤਾਂ ਇਹ ਜਾਟ ਬੈਲਟ 'ਚ ਨੁਕਸਾਨ ਹੋਇਆ। ਉਹ ਹਾਲਾਂਕਿ ਜੇ ਆਪਾਂ ਗੱਲ ਕਰੀਏ ਝੱਜਰ ਦੀ, ਰੋਹਤਕ ਦੀ, ਇਹ ਦੋ ਜ਼ਿਲ੍ਹਿਆਂ ਦੀ ਸੀਟਾਂ ਹੈਗੀਆਂ ਉਹ ਕਾਂਗਰਸ ਜਿੱਤੀ ਹੈਗੀ ਆ। ਤੇ ਇੱਕ ਵੱਡਾ ਨੁਕਸਾਨ ਮੈਂ ਤਾਂ ਇਹ ਕਹਾਂਗਾ ਕਿ ਵੱਡਾ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਾਂਗਰਸ ਨੂੰ। ਜੀ, ਸੋ ਮੈਂ ਚਾਹੁੰਦਾ ਕਿ ਹੁਣ ਆਪਾਂ ਥੋੜੀ ਜਿਹੀ ਬਿਆਨਾਂ ਤੇ ਚਰਚਾ ਕਰ ਲਈਏ ਕਿ ਜਿਹੜੇ ਬਿਆਨ ਸਾਹਮਣੇ ਆਉਂਦੇ ਨੇ ਜਦੋਂ ਵੀ ਕੋਈ ਹਾਰਦਾ ਹੈ ਜਾਂ ਜਿੱਤਦਾ ਹੈ। ਕਾਂਗਰਸ ਦੇ ਉੱਪਰ ਚਰਚਾ ਕਰਦੇ ਹਾਂ। ਕਾਂਗਰਸ ਨੇ ਇਹ ਬਿਆਨ ਨੂੰ ਲੈ ਕੇ ਆਪਣਾ ਇੱਕ ਤਰੀਕੇ ਦਾ ਮਜ਼ਾਕ ਹੀ ਬਣਾ ਲਿਆ, ਹਰੇਕ ਵਾਰ ਈਵੀਐਮ ਨੂੰ ਦੋਸ਼ ਦੇ ਦੇਣਾ। ਇੱਕ ਵਾਰ ਮੁੜ ਤੋਂ ਉਹਨਾਂ ਨੇ ਈਵੀਐਮ ਨੂੰ ਦੋਸ਼ ਦਿੱਤਾ ਹੈ। ਇਸ ਤੇ ਕੀ ਕਹੋਗੇ? ਹੁੱਡਾ ਸਾਹਿਬ ਮਾਈਕ ਫੜ ਕੇ ਲੱਗੇ ਹੋਏ ਸੀ, ਇੱਥੇ ਟਿੱਪਣੀ ਜਰਾ ਦਿਓ। ਦੇਖੋ, ਈਵੀਐਮ ਤਾਂ ਆਸਾਨ ਟਾਰਗੇਟ ਹੈ ਉਹਦਾ, ਮਤਲਬ ਮੈਨੂੰ ਤਾਂ ਲੱਗਦਾ ਕਿ ਜਿਹੜਾ ਬੈਲਟ ਪੇਪਰ ਹੈ ਉਹ ਵੀ ਹੋਣਾ ਹੀ ਚਾਹੀਦਾ। ਈਵੀਐਮ ਵੀ ਰੱਖੋ ਤੇ ਬੈਲਟ ਜਿਹੜਾ ਵੀਵੀਪੈਟ ਦੀਆਂ ਗਿਣਤੀਆਂ ਵੀ ਕਰੋ, ਦੋਵੇਂ ਗਿਣਤੀਆਂ ਹੋਣੀਆਂ ਚਾਹੀਦੀਆਂ, ਈਵੀਐਮ ਦੀ ਵੀ ਤੇ ਵੀਵੀਪੈਟ ਦੀ। ਇਹ ਠੀਕ ਹੈ, ਪਰ ਮੈਨੂੰ ਲੱਗਦਾ ਕਿ ਈਵੀਐਮ ਨੂੰ ਦੋਸ਼ ਦੇਣਾ ਇਹ ਠੀਕ ਨਹੀਂ ਹੈ। ਜਦੋਂ ਤੁਸੀਂ ਜਿੱਤ ਜਾਂਦੇ ਹੋ ਉਦੋਂ ਤੁਸੀਂ ਈਵੀਐਮ ਨੂੰ ਸੈਲੀਬ੍ਰੇਟ ਕਰਦੇ ਹੋ, ਜਦੋਂ ਹਾਰ ਜਾਂਦੇ ਹੋ ਤੇ ਉਹਨੂੰ ਦੋਸ਼ ਦੇ ਦਿੰਦੇ ਹੋ, ਉਹ ਇਹ ਠੀਕ ਨਹੀਂ ਹੈ। ਜੇ ਤੁਸੀਂ ਮੰਨ ਲਓ ਕੰਪਲੀਟ ਬਾਈਕਾਟ ਦਾ ਸੱਦਾ ਵੀ ਦੇਣਾ ਤਾਂ ਫਿਰ ਚੋਣ ਮਤਲਬ ਨਾ ਲੜੋ। ਕਹੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਾ ਕੇ ਕਿ ਅਸੀਂ ਈਵੀਐਮ ਦੇ ਹਵਾਲੇ ਨਾਲ ਚੋਣ ਨਹੀਂ ਲੜਾਂਗੇ, ਤੁਸੀਂ ਵੀਵੀਪੈਟ ਦੀ ਕਾਊਂਟਿੰਗ ਨੂੰ ਵੀ ਮੈਂਡੇਟਰੀ ਕਰੋ। ਤੁਸੀਂ ਬਾਈਕਾਟ ਕਰ ਦਿਓ ਇੱਕ ਚੋਣ ਦਾ, ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਤੁਹਾਡੀ ਜਿਹੜੀ ਪੋਲੀਟੀਕਲ ਤਾਕਤ ਹੈ ਉਹ ਕਿੰਨੀ ਕੁ ਹੈਗੀ ਆ। ਪੋਲੀਟੀਕਲ ਤਾਕਤ ਸਿਰਫ ਔਰ ਸਿਰਫ ਇਲੈਕਸ਼ਨ ਲੜਨ ਦੀ ਨਹੀਂ ਹੁੰਦੀ, ਉਹ ਇਹ ਵੀ ਦੇਖਣ ਦੀ ਹੁੰਦੀ ਹੈ ਕਿ ਕੀ ਤੁਸੀਂ ਜਿਹੜੇ ਇੱਕ ਹਿਸਾਬ ਨਾਲ ਜਿਹੜੀਆਂ ਪ੍ਰਥਾਵਾਂ ਨੇ, ਜੋ ਚੀਜ਼ਾਂ ਨੇ, ਉਹਨਾਂ ਨੂੰ ਬਦਲਾਉਣ ਦਾ ਕੋਈ ਰੱਖਦੇ ਹੋ, ਤਾਕਤ ਰੱਖਦੇ ਹੋ, ਕੀ ਤੁਸੀਂ ਕੋਈ ਰੈਜ਼ਿਸਟੈਂਸ ਪੈਦਾ ਕਰਨ ਦੀ ਤਾਕਤ ਰੱਖਦੇ ਹੋ। ਤਾਂ ਮੈਨੂੰ ਲੱਗਦਾ ਕਿ ਉਹ ਜੇ ਕਾਂਗਰਸ ਨੂੰ ਇੰਨਾ ਹੀ ਡਾਊਟ ਹੁੰਦਾ ਹੈ ਈਵੀਐਮਾਂ ਤੇ, ਤਾਂ ਫਿਰ ਉਹਨਾਂ ਨੂੰ ਕੰਪਲੀਟਲੀ ਬਾਈਕਾਟ ਕਰ ਦੇਣਾ ਚਾਹੀਦਾ ਕਿ ਜਿਹੜਾ ਵੀ ਚੋਣ ਈਵੀਐਮਾਂ ਨਾਲ ਹੋਊਗਾ ਅਸੀਂ ਉਹਦਾ ਕੰਪਲੀਟ ਬਾਈਕਾਟ ਕਰਦੇ ਹਾਂ। ਪਰ ਏਦਾਂ ਤਾਂ ਇਹ ਕੁਝ ਕਰਦੇ ਨਹੀਂ। ਜਿਵੇਂ ਤੇਲੰਗਾਨਾ 'ਚ ਕਾਂਗਰਸ ਜਿੱਤੀ, ਉਦੋਂ ਉਹਨਾਂ ਨੇ ਸੈਲੀਬ੍ਰੇਟ ਕੀਤਾ, ਹਰਿਆਣੇ 'ਚ ਹਾਰ ਗਏ ਤੇ ਇਹਨੂੰ ਗਾਲਾਂ ਕੱਢ ਰਹੇ ਨੇ ਈਵੀਐਮ ਨੂੰ। ਸੋ ਇੱਥੇ ਹੀ ਆਪਾਂ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ, ਉਹਨਾਂ ਦੇ ਜਿਹੜਾ ਟਿੱਪਣੀ ਆਈ ਹੈ ਉਹਦੇ ਤੇ ਵੀ ਚਰਚਾ ਕਰ ਲਈਏ। ਓਵਰ ਕੌਨਫੀਡੈਂਸ ਵਾਲੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਇਹਦੇ ਬਾਰੇ ਕੀ ਕਹੋਗੇ? ਓਵਰ ਕੌਨਫੀਡੈਂਸ ਮਾਰ ਲੈਂਦਾ ਕਹਿੰਦੇ। ਨਹੀਂ, ਓਵਰ ਕੌਨਫੀਡੈਂਸ ਤਾਂ ਸੀਗਾ ਕਾਂਗਰਸ ਨੂੰ ਬਹੁਤ ਜ਼ਿਆਦਾ। ਹੁੱਡਾ ਕੈਂਪ ਕਿਸੇ ਦੀ ਸੁਣ ਵੀ ਨਹੀਂ ਰਿਹਾ ਸੀ। ਹੁੱਡਾ ਕੈਂਪ ਤਾਂ ਮਤਲਬ ਬੰਦਿਆਂ ਨੂੰ ਮਿਲ ਵੀ ਨਹੀਂ ਰਿਹਾ ਸੀ, ਬੰਦਿਆਂ ਨਾਲ ਡਿਸਰਿਸਪੈਕਟਫੁਲੀ ਗੱਲ ਵੀ ਕਰ ਰਿਹਾ ਸੀਗਾ। ਤੇ ਉਹ ਓਵਰ ਕੌਨਫੀਡੈਂਸ ਵਾਲੀ ਗੱਲ ਸਹੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਦੀ। ਹਾਲਾਂਕਿ ਉਹਨਾਂ ਨੂੰ ਆਪਣੀ ਸਥਿਤੀ ਵੀ ਦੇਖਣੀ ਚਾਹੀਦੀ। ਆਮ ਆਦਮੀ ਪਾਰਟੀ ਦਾ ਮੇਰੇ ਹਿਸਾਬ ਨਾਲ ਤਾਂ ਕੋਈ ਵੀ ਕੈਂਡੀਡੇਟ ਆਪਣੀ ਜ਼ਮਾਨਤ ਨਹੀਂ ਬਚਾ ਪਾਇਆ। ਸਿਰਫ ਮੈਨੂੰ ਲੱਗਦਾ ਕਿ ਇੱਕ ਆਦਰਸ਼ਪਾਲ ਹੈਗਾ, ਆਦਰਸ਼ਪਾਲ ਗੁੱਜਰ, ਉਹ ਮਾੜੀ ਮੋਟੀ ਵੋਟਾਂ ਲੈ ਕੇ ਗਿਆ। ਬਾਕੀ ਤਾਂ ਬਹੁਤ ਸਾਰੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ 10,000 ਤੋਂ ਥੱਲੇ ਹੀ ਰਹਿ ਗਏ, ਬਹੁ ਗਿਣਤੀ। ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਵੋਟ ਪਰਸੈਂਟ, ਉਹ ਵੀ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਕਿੰਨਾ ਮਿਲਿਆ। ਆਮ ਆਦਮੀ ਪਾਰਟੀ ਨੂੰ ਹਰਿਆਣੇ 'ਚ ਸਿਰਫ 1.79% ਵੋਟ ਪਰਸੈਂਟ ਮਿਲਿਆ, ਜਿਹੜਾ ਕਿ ਖਾਸਾ ਘੱਟ ਹੈਗਾ। ਉਹਦੇ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਕਿ ਬੀਐਸਪੀ ਨੂੰ ਵੀ ਮਿਲਿਆ 1.82%, ਤੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ 4.14% ਜਿਹੜਾ ਵੋਟ ਬੈਂਕ ਹੈ ਉਹ ਮਿਲਿਆ। ਸਭ ਤੋਂ ਜ਼ਿਆਦਾ ਜਿਹੜਾ ਵੋਟ ਪਰਸੈਂਟ ਹੈਗਾ ਉਹ ਇਸ ਵਾਰ ਬੀਜੇਪੀ ਦਾ ਰਿਹਾ ਹੈ 39.94%, ਜਿਹਦੇ 'ਚ 55 ਲੱਖ ਤੇ 55,48,800 ਵੋਟਾਂ ਨੇ। ਤੇ ਕਾਂਗਰਸ ਨੂੰ ਵੋਟਾਂ ਪਈਆਂ ਨੇ 54,30,602, 39.09%। ਤੇ ਮੈਨੂੰ ਲੱਗਦਾ ਕਿ ਇਹ ਨੰਬਰ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ, ਜੇ ਆਪਾਂ ਕਹੀਏ ਕਿ ਟੋਟਲ ਵੋਟਾਂ ਕਿੰਨੀਆਂ ਪਈਆਂ ਨੇ, ਤੇ ਆਮ ਆਦਮੀ ਪਾਰਟੀ ਨੂੰ 2,48,455 ਵੋਟਾਂ ਪਈਆਂ ਨੇ, ਜਿਹੜੇ ਕਿ 1.79% ਹੈ। ਆਮ ਆਦਮੀ ਪਾਰਟੀ, ਮਤਲਬ ਇੱਕ ਤਾਂ ਇਹ ਕਲੀਅਰ ਹੋ ਗਿਆ ਕਿ ਹਰਿਆਣੇ 'ਚ ਕੋਈ ਫੈਕਟਰ ਹੈ ਨਹੀਂ ਹੈ ਆਮ ਆਦਮੀ ਪਾਰਟੀ। ਸੋ ਇਸੇ ਦੇ ਨਾਲ ਆਪਾਂ ਥੋੜੀ ਜਿਹੀ ਹੁਣ ਟਿੱਪਣੀਆਂ ਤੋਂ ਹਟ ਕੇ ਜੇਕਰ ਚੱਲੀਏ, ਜਿਹੜੇ ਬੀਤੇ ਚੋਣਾਂ ਤੋਂ ਪਹਿਲਾਂ ਟਿੱਪਣੀਆਂ ਆਈਆਂ ਸੀ, ਉਹਨਾਂ ਲੋਕਾਂ ਦੀ ਖਾਸ ਤੌਰ ਤੇ ਗੱਲ ਕਰ ਰਹੀਏ। ਉਹਨਾਂ ਦੇ ਵਿੱਚੋਂ ਇੱਕ ਸਨ ਅਨਿਲ ਵਿਜ, ਜਿਹੜੇ ਸਿਹਤ ਮੰਤਰੀ ਵੀ ਰਹੇ ਨੇ। ਤੇ ਅਨਿਲ ਵਿਜ ਹੁਣੀ ਲਗਾਤਾਰ ਕਿਤੇ ਨਾ ਕਿਤੇ ਚੈੱਕ ਕਰ ਰਹੇ ਸੀ, ਕਹਿ ਲਈਏ ਵੀ ਪਾਣੀ ਚੈੱਕ ਕਰ ਰਹੇ ਹੋਣ ਵੀ ਸ਼ਾਇਦ ਮੇਰਾ ਦਾ ਲੱਗ ਜਾਵੇ, ਸ਼ਾਇਦ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣ ਦਾ ਮੌਕਾ ਮਿਲ ਜਾਵੇ। ਉਹਨਾਂ ਦਾ ਕੀ ਬਣਿਆ, ਜਰਾ ਉਹਨੇ ਤੇ ਚਾਨਣਾ ਪਾਇਓ। ਅਨਿਲ ਵਿਜ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣ ਦੇ ਬਹੁਤ ਇਛੁਕ ਸੀ, ਹੁਣ ਤਾਂ ਸ਼ਾਇਦ ਸਬੱਬ ਵੀ ਬਣ ਜੂ।
ਦੇਖੋ ਉੱਥੇ ਜਿਹੜੇ ਚਿਤਰਾ ਸਰਵਾਰਾ ਇੰਡੀਪੈਂਡੈਂਟ ਚੋਣ ਲੜ ਰਹੇ ਸੀ, ਕਾਂਗਰਸ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲਿਆ ਸੀ। ਉਹ ਸਿਰਫ 7000 ਵੋਟਾਂ ਨਾਲ ਆ ਰਹੇ ਨੇ ਤੇ ਕਾਂਗਰਸ ਹੂੰ, ਨੂੰ ਉਸ ਸੀਟ ਤੇ 14500 ਵੋਟਾਂ ਪਈਆਂ ਨੇ। ਜੇ ਹੂੰ, ਚਿਤਰਾ ਸਰਵਾਰਾ ਨੂੰ ਕਾਂਗਰਸ ਤੋਂ ਟਿਕਟ ਮਿਲਦੀ ਤਾਂ ਚਿਤਰਾ ਸਰਵਾਰਾ ਇੱਕ ਤਰਫਾ ਜਿੱਤ ਜਾਂਦੀ ਤੇ ਹੂੰ, ਉੱਥੇ ਚਲੋ ਅਨਿਲ ਵਿਜ ਹੁਣ ਜਿੱਤ ਗਏ ਨੇ ਤੇ ਹੂੰ, ਉਹਨਾਂ ਨੂੰ ਸੀਐਮ ਨਹੀਂ ਬਣਾਇਆ ਜਾਊਗਾ ਤੇ ਮੈਨੂੰ ਜੀ। ਲੱਗਦਾ ਕਿ ਨਾਇਬ ਸੈਣੀ ਤੇ ਹੀ ਬੀਜੇਪੀ ਦਾ ਖੇਡੂਗੀ। ਇਹ ਮੋਟਾ-ਮੋਟਾ ਮੇਰਾ ਆਕਲਨ ਹੈ ਹਰਿਆਣਾ ਚੋਣਾਂ ਬਾਰੇ। ਜੀ, ਸੋ ਹੁਣ ਮੈਂ ਚਾਹੁੰਦਾ ਕਿ ਆਪਾਂ ਇਸ ਨੂੰ ਸਮੇਟਦੇ ਹੋਏ ਫਿਰ ਆਪਾਂ ਥੋੜੀ ਜਿਹੀ ਜੰਮੂ ਕਸ਼ਮੀਰ ਦੀ ਗੱਲ ਅੰਤ ਦੇ ਵਿੱਚ ਕਰਾਂਗੇ, ਪਰ ਸਭ ਤੋਂ ਪਹਿਲਾਂ ਪੰਜਾਬ ਦੇ ਨਾਲ ਜਿਹੜਾ ਮੁੱਦਾ ਜੁੜਦਾ ਹੈ ਬਹੁਤ ਵੱਡਾ ਹਰਿਆਣੇ ਦਾ, ਉਸ ਤੇ ਗੱਲ ਕਰ ਲਈਏ। ਹੁਣ ਤੁਸੀਂ ਦੋ ਗੱਲਾਂ ਹੀ ਆਪਾਂ ਕਰਨੀਆਂ ਨੇ, ਇੱਕ ਤਾਂ ਪਾਣੀ ਨੂੰ ਲੈ ਕੇ ਸਟੈਂਡ ਜਿਹੜੇ ਸੀ, ਤੁਸੀਂ ਆਉਣ ਵਾਲੇ ਦਿਨਾਂ 'ਚ ਉਸ ਦਾ ਕਿਵੇਂ ਦੇਖਦੇ ਹੋ ਰੁਝਾਨ, ਕਿ ਪਾਣੀ ਵਾਲੇ ਜਿਹੜੇ ਇਹਨਾਂ ਦੇ ਸਟੈਂਡ ਸੀ ਜਾਂ ਕਿ ਪਾਣੀ ਦੀ ਵੰਡ ਜਿਹੜੀ ਹੋਣੀ ਹੈ ਜਾਂ ਪਾਣੀ ਨੂੰ ਲੈ ਕੇ ਜੋ ਲੜਾਈ ਆ ਰਹਿੰਦੀ ਹੈ ਲੰਬੇ ਸਮੇਂ ਤੋਂ, ਉਸ ਤੇ ਸਟੈਂਡ 'ਚ ਕੋਈ ਮੋੜਾ ਆਉਂਦਾ ਤਾਂ ਦੀਦਾ ਨਹੀਂ, ਪਰ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ? ਕੁਝ ਸੋਚਿਆ ਜਾ ਸਕਦਾ ਇਸ ਤੇ ਕੋਈ? ਦੇਖੋ ਇਸ ਵਾਰ ਐਸਵਾਈਐਲ ਕੋਈ ਇਸ਼ੂ ਵੀ ਨਹੀਂ ਬਣਿਆ ਹਰਿਆਣੇ ਦੇ ਚੋਣਾਂ 'ਚ। ਹਰਿਆਣੇ ਦੇ ਲੋਕ ਤਾਂ ਇਹਨੂੰ ਮਰਿਆ ਹੋਇਆ ਸੱਪ ਜਾਪਦੇ ਨੇ। ਸਿਰਫ ਮੈਨੂੰ ਤਾਂ ਲੱਗਦਾ ਕਿ ਭਗਵੰਤ ਮਾਨ ਇਕੱਲੇ ਬਹਿ ਕੇ ਹੀ ਉੱਥੇ ਪੰਜਾਬ 'ਚ ਥਾਪੀਆਂ ਮਾਰੀ ਜਾਂਦੇ ਨੇ, ਲੁਧਿਆਣੇ ਆਡੀਟੋਰੀਅਮ ਖੁਦ ਦਾ ਹੀ ਲੈਕਚਰ ਰੱਖ ਲੈਂਦੇ ਨੇ, ਉਹ ਖੁਦ ਹੀ ਕਰ ਰਹੇ ਨੇ। ਇੱਥੇ ਹਰਿਆਣੇ ਦੇ ਚੋਣਾਂ 'ਚ ਤੁਸੀਂ ਇੱਕ ਸਟੇਟਮੈਂਟ ਦਿਖਾ ਦਿਓ ਕਿਸੇ ਦੀ ਜਿਹੜਾ ਕਹਿੰਦਾ ਹੋਵੇ ਕਿ ਅਸੀਂ ਐਸਵਾਈਐਲ ਦਾ ਪਾਣੀ ਲੈ ਕੇ ਆਵਾਂਗੇ, ਐਸਵਾਈਐਲ ਬਣੂਗੀ। ਇਹ ਇਸ ਕਿਸਮ ਦਾ ਕੋਈ ਬਿਆਨਬਾਜ਼ੀ ਕਿਸੇ ਵੱਡੇ ਲੀਡਰ ਨੇ ਨਹੀਂ ਐਸਵਾਈਐਲ ਦਾ ਜ਼ਿਕਰ ਕੀਤਾ। ਤਾਂ ਮੈਨੂੰ ਲੱਗਦਾ ਇਹ ਚੀਜ਼ ਹੈਗੀ ਤੇ ਇੱਥੇ ਹਰਿਆਣੇ 'ਚ ਵੀ ਲੋਕ ਸਮਝਦੇ ਨੇ ਕਿ ਜਿਹੜਾ ਰਿਵਰ ਦਾ ਕੈਚਮੈਂਟ ਏਰੀਆ ਹੁੰਦਾ, ਜਿਸ ਏਰੀਆ ਵਿੱਚ ਰਿਵਰ ਵਗਦੀ ਹੈਗੀ ਆ, ਪਾਣੀ ਦਾ ਹੱਕ ਉਸੇ ਏਰੀਆ ਦੇ ਕੈਚਮੈਂਟ, ਉਸ ਰਿਵਰ ਦੇ ਕੈਚਮੈਂਟ ਏਰੀਆ ਦੇ ਲੋਕਾਂ ਦਾ ਹੁੰਦਾ ਹੈ, ਕਿਉਂਕਿ ਉਹੀ ਲੋਕ ਉੱਥੇ ਬਾੜ ਝੇਲਦੇ ਨੇ ਜਦੋਂ ਦਰਿਆ 'ਚ ਬਾੜ ਆਉਂਦੀ ਹੈ ਤੇ ਜਿਹੜੇ ਲੋਕ ਉਸ ਬਾੜ ਤੋਂ ਪ੍ਰਭਾਵਿਤ ਹੁੰਦੇ ਨੇ ਤੇ ਪਾਣੀ ਦਾ ਹੱਕ ਵੀ ਉਹਨਾਂ ਪ੍ਰਭਾਵਿਤ ਲੋਕਾਂ ਦਾ ਹੀ ਹੁੰਦਾ ਹੈ। ਤੇ ਮੈਨੂੰ ਲੱਗਦਾ ਕਿ ਹਰਿਆਣੇ 'ਚ ਲੋਕ ਸਮਝਦੇ ਨੇ ਕੋਈ ਇਹਦੇ ਮੈਂ ਤਾਂ ਇਹ ਮੰਨਦਾ ਕਿ ਹਰਿਆਣੇ 'ਚ ਤਾਂ ਐਸਵਾਈਐਲ ਘੱਟੋ ਘੱਟ ਮਰਿਆ ਹੋਇਆ ਸੱਪ ਹੈ, ਇਹਦੇ 'ਚ ਇੰਨੀ ਲੋੜ ਨਹੀਂ ਹੈ। ਤੁਸੀਂ ਜੀ, ਕਸ਼ਮੀਰ ਇਲੈਕਸ਼ਨਾਂ ਦੀ ਤੁਸੀਂ ਕਹਿ ਰਹੇ ਸੀਗੇ, ਜੀ, ਕਸ਼ਮੀਰ ਇਲੈਕਸ਼ਨਾਂ 'ਚ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਉਹਨਾਂ ਨੂੰ ਸਿਰਫ ਔਰ ਸਿਰਫ 29 ਸੀਟਾਂ ਆਈਆਂ ਨੇ। 29 ਸੀਟਾਂ ਵੀ ਜ਼ਿਆਦਾਤਰ ਜਿਹੜਾ ਜੰਮੂ ਵਾਲਾ ਇਲਾਕਾ ਹੈਗਾ ਉਸ 'ਚ ਜੀ, ਆਈਆਂ ਨੇ। ਕਾਂਗਰਸ ਨੂੰ ਉੱਥੇ 6 ਸੀਟਾਂ ਆਈਆਂ ਨੇ। ਜਿਹੜੇ ਨੈਸ਼ਨਲ ਕਾਨਫਰੰਸ ਹੈਗੀ ਆ ਉਮਰ ਅਬਦੁੱਲਾ ਹੋਰਾਂ ਦੀ ਪਾਰਟੀ, ਉਹਨੂੰ 42 ਸੀਟਾਂ ਆਈਆਂ ਨੇ। ਪੀਡੀਪੀ ਨੂੰ ਸਿਰਫ 3 ਸੀਟਾਂ ਆਈਆਂ ਨੇ ਤੇ ਜਿਹੜੀ ਇਲਤਿਜਾ ਮੁਫਤੀ ਹੈਗੀ ਆ, ਮਹਿਬੂਬਾ ਮੁਫਤੀ ਦੀ ਕੁੜੀ, ਉਹ ਵੀ ਉੱਥੇ ਚੋਣ ਹਾਰ ਗਈ ਹੈਗੀ ਆ। ਉਮਰ ਅਬਦੁੱਲਾ ਚੋਣ ਜਿੱਤ ਗਏ ਨੇ ਤੇ ਇਹ ਮੋਟਾ ਜਿਹੜਾ ਜੰਮੂ ਕਸ਼ਮੀਰ ਦਾ ਵੀ ਹੈਗਾ। ਜੰਮੂ ਕਸ਼ਮੀਰ 'ਚ ਬੀਜੇਪੀ ਸੋਚ ਰਹੀ ਸੀਗੀ ਕਿ ਉਹ ਜਿਹੜਾ ਜੰਮੂ ਵਾਲਾ ਇਲਾਕਾ ਉਹਦੇ 'ਚ ਕਲੀਨ ਸਵੀਪ ਕਰੂਗੀ, ਪਰ ਉੱਥੇ ਉਹ ਕਲੀਨ ਸਵੀਪ ਨਹੀਂ ਕਰ ਸਕੇ। ਉੱਥੇ ਨੈਸ਼ਨਲ ਕਾਨਫਰੰਸ ਨੂੰ ਵੀ ਸੀਟਾਂ ਆਈਆਂ ਨੇ ਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਆ ਉਹਨੂੰ ਵੀ ਸੀਟਾਂ ਆਈਆਂ ਨੇ, ਕਾਂਗਰਸ ਨੂੰ ਵੀ ਤੇ ਨੈਸ਼ਨਲ ਕਾਨਫਰੰਸ ਨੂੰ ਵੀ। ਤੇ ਮੈਨੂੰ ਲੱਗਦਾ ਕਿ ਉਹ ਗੱਲ ਬਣੀ ਨਹੀਂ ਜੰਮੂ ਇਲਾਕੇ 'ਚ ਜਿਵੇਂ ਬੀਜੇਪੀ ਸੋਚ ਰਹੀ ਸੀ। ਘਾਟੀ ਜਿਹੜਾ ਇਲਾਕਾ ਕਸ਼ਮੀਰ ਦੀ ਘਾਟੀ, ਉੱਥੇ ਘਾਟੀ 'ਚ ਸਾਰੀਆਂ ਸੀਟਾਂ ਲਗਭਗ ਨੈਸ਼ਨਲ ਕਾਨਫਰੰਸ ਨੇ ਕਲੀਨ ਸਵੀਪ ਕੀਤੀਆਂ ਨੇ। ਸਿਰਫ 3 ਸੀਟਾਂ ਪੀਡੀਪੀ ਨੂੰ ਗਈਆਂ ਨੇ। ਜੀ, ਸੋ ਇਸੇ ਦੇ ਨਾਲ ਸਭ ਤੋਂ ਲਾ ਲਈਏ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਚਰਚਿਤ ਰੌਲਾ ਹੈ ਪੰਜਾਬ ਦਾ ਹਰਿਆਣੇ ਦੇ ਨਾਲ, ਉਹਦੀ ਗੱਲ ਕਰ ਲਈਏ। ਸਰਹੱਦ ਦੇ ਉੱਪਰ ਕਿਸਾਨ ਬੈਠੇ ਹੋਏ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੰਘ ਕੇ ਜਾਣਾ, ਦਿੱਲੀ ਦੇ ਨਾਲ ਸਾਡਾ ਅੱਡ ਹੈ। ਹੁਣ ਆਪਾਂ ਇਸ ਨੂੰ ਕਿਵੇਂ ਦੇਖਦੇ ਹਾਂ, ਇਸ ਐਂਗਲ ਨੂੰ ਕਿਵੇਂ ਦੇਖੀਏ ਕਿ ਹੁਣ ਸਰਕਾਰ ਕਹਿ ਲਓ ਵੀ ਰਿਪੀਟ ਹੋ ਗਈ ਹੈ ਤੇ ਉਹੀ ਹਾਲ ਰਹੂਗਾ, ਜਾਂ ਇਸ ਦੇ ਵਿੱਚ ਕੋਈ ਸੁਧਾਰ ਜਾਂ ਫਿਰ ਰਾਹ ਖੁੱਲਣ ਦੀ ਕੋਈ ਕਵਾਇਤ ਹੋ ਸਕਦੀ ਹੈ? ਮੈਨੂੰ ਨਹੀਂ ਲੱਗਦਾ ਕਿ ਹੁਣ ਰਾਹ ਖੁੱਲਣਗੇ ਤੇ ਇਹ ਬਹੁਤ ਔਖਾ ਹੋਣਾ ਹੈ ਕਿ ਕਿਸਾਨਾਂ ਨੂੰ ਆਪਣੇ ਮਤਲਬ ਕਿਸਾਨਾਂ ਵਾਸਤੇ ਤਾਂ ਮੈਨੂੰ ਲੱਗਦਾ ਕਿ ਇਹ ਥੋੜਾ ਹੋਰ ਟੇਢਾ ਹੋਊਗਾ ਮਾਮਲਾ। ਤੇ ਇਹ ਲੱਗਦਾ ਕਿ ਬੀਜੇਪੀ ਰਾਹ ਤਾਂ ਨਹੀਂ ਦਊਗੀ। ਜੀ, ਸੋ ਅੰਤ ਦੇ ਵਿੱਚ ਤੁਸੀਂ ਜੇਕਰ ਇਹ ਸਾਰੀਆਂ ਚੋਣਾਂ ਨੂੰ ਕੰਕਲੂਡ ਕਰ ਦਿਓ, ਕਿਉਂਕਿ ਆਪਣੇ ਤੋਂ 1.5 ਮਿੰਟ ਦਾ ਸਮਾਂ ਸਾਰਾ ਰਹਿ ਗਿਆ। ਦੇਖੋ ਮੈਂ ਜੇ ਕਨਕਲੂਡ ਕਰਨਾ ਹੋਵੇ ਤਾਂ ਹਰਿਆਣੇ 'ਚ ਕਿਤੇ ਨਾ ਕਿਤੇ ਕਾਂਗਰਸ ਦੇ ਔਰ ਕੌਨਫੀਡੈਂਸ ਕਰਕੇ ਤੇ ਹੁੱਡਾ ਕੈਂਪ ਦੇ ਔਰ ਕੌਨਫੀਡੈਂਸ ਕਰਕੇ ਤੇ ਇੱਕ ਵਿਅਕਤੀ ਨੂੰ ਸਾਰੇ ਸੰਗਠਨ ਦੀ ਕਮਾਂਡ ਦੇਣ ਕਰਕੇ ਇਹ ਕਿਤੇ ਨਾ ਕਿਤੇ ਹਾਰ ਹੋਈ ਹੈ। ਕੁਮਾਰੀ ਸੈਲਜਾ ਦੀ ਅਣਦੇਖੀ ਕਰਕੇ ਹਾਰ ਹੋਈ ਹੈ। ਜੇ ਜੰਮੂ ਕਸ਼ਮੀਰ ਦੇ ਵਿੱਚ ਦੇਖੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਨੈਸ਼ਨਲ ਕਾਨਫਰੰਸ ਨੇ ਜਿਹੜਾ ਸਟੇਟਹੁੱਡ ਦਾ ਸਵਾਲ ਖੜਾ ਕਰਨਾ ਸ਼ੁਰੂ ਕੀਤਾ, ਉਹਦੇ ਕਰਕੇ ਨੈਸ਼ਨਲ ਕਾਨਫਰੰਸ ਨੂੰ ਵਧੀਆ ਸੀਟਾਂ ਆਈਆਂ ਨੇ। ਤੇ ਬੀਜੇਪੀ ਦਾ ਜਿਹੜਾ ਔਰ ਕੌਨਫੀਡੈਂਸ ਸੀਗਾ ਤੇ ਅਮਿਤ ਸ਼ਾਹ ਹੋਰਾਂ ਦੀ ਉੱਥੇ ਰੈਲੀਆਂ ਸੀਗੀਆਂ ਜਿੱਥੇ ਉਹ ਲਗਾਤਾਰ ਜੋ ਗੱਲ ਕਰ ਰਹੇ ਸੀਗੇ ਨੈਸ਼ਨਲਿਜ਼ਮ ਦੀਆਂ, ਉਸ ਕਰਕੇ ਬੀਜੇਪੀ ਦੀ ਉੱਥੇ ਹਾਰ ਹੋਈ ਹੈ। ਤੇ ਇਹ ਮੈਂ ਦੋਵੇਂ ਚੋਣਾਂ ਨੂੰ ਦੇਖਦਾ ਕਿ ਹਾਲਾਂਕਿ ਕਾਂਗਰਸ ਵਾਸਤੇ ਹਰਿਆਣਾ ਦਾ ਚੋਣ ਜਿੱਤਣਾ ਬਹੁਤ ਜ਼ਰੂਰੀ ਸੀਗਾ। ਉਹਦਾ ਕਾਰਨ ਇੱਕ ਇਹ ਹੈ ਕਿਉਂਕਿ ਇਸ ਤੋਂ ਅਗਲੇ ਚੋਣ
ਮਹਾਰਾਸ਼ਟਰ ਅਤੇ ਝਾਰਖੰਡ ਚ ਹੋਣ ਜਾ ਰਹੇ ਨੇ। ਜੇ ਹਰਿਆਣੇ ਦੇ ਚੋਣ ਜਿੱਤਦੇ ਤਾਂ ਫਿਰ ਇਹਨਾਂ ਨੂੰ ਮਹਾਰਾਸ਼ਟਰ ਅਤੇ ਝਾਰਖੰਡ ਚ ਵੀ ਫਾਇਦਾ ਹੋਣਾ ਸੀਗਾ, ਪਰ ਇਹ ਹਰਿਆਣੇ ਦੇ ਵਿੱਚ ਅੱਜ ਸੱਚਾਈ ਹੈ ਕਿ ਹਰਿਆਣੇ ਦੇ ਵਿੱਚ ਕਾਂਗਰਸ ਨੂੰ ਸਿਰਫ ਔਰ ਸਿਰਫ 37 ਸੀਟਾਂ ਮਿਲੀਆਂ ਨੇ ਤੇ ਇੱਥੇ ਬੀਜੇਪੀ 48 ਸੀਟਾਂ ਨਾਲ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ਤੇ ਬੀਜੇਪੀ ਨੇ ਸਾਲ 2014 ਦਾ 14 ਵਾਲਾ ਰਿਜ਼ਲਟ ਰਿਪੀਟ ਕੀਤਾ ਹੈ। ਜੀ ਜੀ। ਸੋ ਮਨਦੀਪ ਜੀ, ਤੁਸੀਂ ਸਾਰੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਸੀਂ ਬੀਤੇ ਕਹਿ ਸਕਦੇ ਹਾਂ 2 ਮਹੀਨਿਆਂ ਤੋਂ ਹੀ ਲੱਗੇ ਹੋਏ ਹੋ ਇਸ ਸਾਰੇ ਤੇ, ਤੁਸੀਂ ਹਰ ਜਗ੍ਹਾ ਤੇ ਜਾ ਕੇ ਰਿਪੋਰਟਸ ਕਵਰ ਕੀਤੀਆਂ ਨੇ, ਉਹ ਸਾਰੀਆਂ ਸਾਡੇ ਦਰਸ਼ਕਾਂ ਨੇ ਵੀ ਦੇਖੀਆਂ ਨੇ ਤੇ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਿਚੋੜ ਕੱਢਿਆ। ਤੇ ਅੱਜ ਅੰਤ ਦੇ ਵਿੱਚ ਜਦੋਂ ਆਪਾਂ ਸਾਰਾ ਚੋਣ ਮੁਕੰਮਲ ਹੋ ਜਾਣ ਦੇ ਬਾਅਦ ਇਹ ਅੱਧੇ ਘੰਟੇ ਦੇ ਵਿੱਚ ਜੋ ਕੁਝ ਅਸੀਂ ਦਰਸ਼ਕਾਂ ਦੇ ਅੱਗੇ ਰੱਖ ਸਕਦੇ ਸੀ ਆਪਾਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ 2 ਮਹੀਨੇ ਲਗਾਤਾਰ ਇਸ ਜੱਦੋ-ਜਹਿਦ ਦੇ ਵਿੱਚੋਂ ਲੰਘਦੇ ਹੋਏ ਆਪਣੇ ਕਿੱਤੇ ਨੂੰ ਬਹੁਤ ਵਿਬਾਕੀ ਦੇ ਨਾਲ ਸਿਰੇ ਚਾੜਿਆ, ਨੇਪਰੇ ਚਾੜਿਆ। ਇੱਕ ਵਾਰ ਮੁੜ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਜੀ ਸ਼ੁਕਰੀਆ, ਸ਼ੁਕਰੀਆ, ਮਿਹਰਬਾਨੀ ਗੁਰਪ੍ਰੀਤ ਭਾਈ ਜੀ। ਸੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਅਗਲੇ ਪ੍ਰੋਗਰਾਮਾਂ ਦੇ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।